द्वारा चलाया जा रहा सेंटर कुलार हॉस्पिटल, GT रोड, बीजा, खन्ना। कॉल 9878090001, 9878090001 और विजिट www.kularhospital.com। अच्छा गल सुन, मेरी शुगर भी ठीक है ते इंसुलिन भी बंद होगी। सत श्री अकाल दोस्तों, मैं हाँ तुहाडा अपना फोक साउंड्स ते तुसी सुन रहे हो पंजाबी रेडियो USA। पंजाबी रेडियो USA सुन रहे सारे ही माणयोग ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕਿਆ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਨੇ ਇਹਨਾਂ ਦੀਆਂ, ਮੰਡੇਰਾ ਵਿੱਚ ਅਤੇ ਸੈਂਟਾਨੈਲਾ 'ਚ। ਹੋਰ ਜਾਣਕਾਰੀ ਲਈ ਕਾਲ ਨੰਬਰ ਸਹੋਤਾ 209 277 0113। ਇਸ ਦੇ ਨਾਲ ਨਾਲ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ, ਜਿੱਥੋਂ ਤੁਸੀਂ ਹਰ ਤਰ੍ਹਾਂ ਦੇ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ੇ ਉਹਨਾਂ ਦੀ ਵੈੱਬਸਾਈਟ ਤੋਂ ਤੁਸੀਂ ਆਰਡਰ ਕਰ ਸਕਦੇ ਹੋ। ਇਹਨਾਂ ਦੀ ਵੈੱਬਸਾਈਟ ਹੈ www.chicagopizzatwist.com। 10% ਡਿਸਕਾਊਂਟ ਲੈਣ ਦੇ ਲਈ ਤੁਸੀਂ ਕੂਪਨ ਕੋਡ 1313 1313 ਜਿਹੜਾ ਹੈ ਉਹ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਕੰਗ ਟਰਾਂਸਪੋਰਟੇਸ਼ਨ ਵਾਲੇ, ਜਿਨ੍ਹਾਂ ਦੇ ਨੂੰ ਇਸ ਟਾਈਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। 60 ਸੈਂਟ ਪਰ ਮਾਈਲ ਟਰੱਕ ਡਰਾਈਵਰਸ ਨੂੰ ਜਿਹੜੇ ਉਹ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ 530 301 99 29 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 76 98 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਰਨਾਟਕਾ ਦੇ ਵਿੱਚ ਜਿਹੜੀਆਂ ਹੋਈਆਂ ਚੋਣਾਂ, ਉਸ ਦੇ ਵਿੱਚ ਕਹਿੰਦੇ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ। ਦੋਨਾਂ ਧਿਰਾਂ ਨੇ ਦਾਅਵਾ ਠੋਕਿਆ। ਬਹੁਮਤ ਨਾ ਮਿਲਣ ਵਾਲੀ ਗੱਲ ਹੈ ਜਿਹੜੀ, ਉਹ ਐਤਕੀ ਸਾਰੇ ਸਰਵੇਖਣਾਂ ਦੀ ਲਗਭਗ ਸੱਚ ਹੋਈ ਆ। ਕੁਛ ਇੱਕ ਸਰਵੇਖਣ ਹੀ ਸੀਗੇ ਜਿਹੜੇ ਦੱਸਦੇ ਸੀਗੇ ਕਿ ਕੋਈ ਸਪਸ਼ਟ ਬਹੁਮਤ ਤੱਕ ਪਹੁੰਚ ਜੂਗਾ, ਪਰ ਬਹੁਤੇ ਸਰਵੇਖਣ ਇਹੋ ਹੀ ਐਤਕੀ ਕਹਿੰਦੇ ਸੀਗੇ ਕਿ ਕਿਸੇ ਨੂੰ ਬਹੁਮਤ ਨਹੀਂ ਮਿਲਦਾ। ਤੇ ਓਦਾਂ ਇੱਕ ਚੀਜ਼ ਹੋਰ ਕਹੀ ਜਾਂਦੀ ਸੀਗੀ ਕਿ ਜਨਤਾ ਦਲ ਸੈਕੂਲਰ ਹੈ, ਜਿਹੜਾ JDS ਜਿਹਨੂੰ ਕਹਿ ਦਿੰਦੇ ਆ, ਕਿ ਉਹ ਪਾਰਟੀ ਹੈ ਜਿਹੜੀ ਉਹ ਕਿੰਗ ਮੇਕਰ ਦੀ ਭੂਮਿਕਾ 'ਚ ਹੋਊਗੀ। ਪਰ ਮੇਰੇ ਖਿਆਲ ਦੇ ਨਾਲ ਉਹ ਤੇ ਅੱਜ ਕਿੰਗ ਹੀ ਬਣ ਚੱਲੇ ਸੀਗੇ ਤਕਰੀਬਨ। ਪਰ ਖੈਰ ਜਿਹੜੇ ਨਤੀਜੇ ਕੁਛ ਇਸ ਤਰ੍ਹਾਂ ਆ ਕਿ ਭਾਰਤੀ ਜਨਤਾ ਪਾਰਟੀ 104 ਸੀਟਾਂ ਤੱਕ ਰਹਿ ਗਈ ਆ, ਕਿਉਂਕਿ ਉੱਥੇ ਸੀਟਾਂ ਹੈਗੀਆਂ ਕੁੱਲ 224। 2 ਇਲੈਕਸ਼ਨ ਜਿਹੜੇ ਸੀਟਾਂ ਦੇ ਹੋਣੇ ਆ ਉਹ ਬਾਅਦ 'ਚ ਹੋ ਗਏ, ਪੋਸਟਪੋਨ ਹੋ ਗਏ ਸੀ, ਕੈਂਸਲ ਹੋ ਗਏ ਸੀਗੇ। 222 ਸੀਟਾਂ ਸੀਗੀਆਂ, ਜਿਨ੍ਹਾਂ ਦੇ ਵਿੱਚੋਂ 104 ਚਲੇ ਗਈਆਂ ਇਹਨਾਂ ਦੇ ਕੋਲ, ਯਾਨੀ ਜਿਹੜਾ ਮੈਜੀਕਲ ਫਿਗਰ ਸੀਗਾ 112 ਵਾਲਾ, ਉਹਦੇ ਤੋਂ ਇਹ ਦੂਰ ਰਹਿ ਗਏ। 8 ਕੁ ਲਾਂਘਾ ਸੀਗੇ। ਔਰ ਉਧਰ ਜਿਹੜੀ ਕਾਂਗਰਸ ਸੀ ਉਹ 78 ਤੱਕ ਸਿਮਟ ਕੇ ਰਹਿ ਗਈ। ਪਰ JDS ਹੈ ਜਿਹੜੀ, ਉਹ 37 ਤੇ 1+ ਨਾਲ ਜੋੜ ਲਈਏ ਬਹੁਜਨ ਸਮਾਜ ਪਾਰਟੀ ਦੀ, ਕਿਉਂਕਿ ਉਹਨਾਂ ਦਾ ਅਲਾਇੰਸ ਸੀਗਾ, ਉਹ 38 ਤੱਕ ਪਹੁੰਚਿਆ। ਜੇ 38 ਦਾ ਅੰਕੜਾ ਜੋੜ ਦਈਏ ਤੇ ਫਿਰ ਕੁੱਲ ਮਿਲਾ ਕੇ ਬਣਦੇ 116। 2 ਹੋਰ ਆਜ਼ਾਦ ਉਮੀਦਵਾਰ ਜਿੱਤੇ ਆ, ਜਿਨ੍ਹਾਂ ਨੇ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਯਾਨੀ ਕੁੱਲ ਮਿਲਾ ਕੇ ਇਸ ਸਮੇਂ ਇਹਨਾਂ ਦੇ ਕੋਲ ਹੁੰਦੇ 118। ਸੋ ਇਹ ਜਿਵੇਂ ਜਿਵੇਂ ਨਤੀਜੇ ਅੱਜ ਆਏ, ਪਹਿਲਾਂ ਤੇ ਭਾਰਤੀ ਜਨਤਾ ਪਾਰਟੀ ਵਾਲੇ ਢੋਲ ਢਮੱਕਾ ਕਰਨ ਲੱਗ ਪਏ, ਕਿਉਂਕਿ ਕਾਫੀ ਨੇੜੇ ਪਹੁੰਚ ਗਏ ਸੀ ਇੱਕ ਦਫਾ। ਤੇ ਏਦਾਂ ਲੱਗਦਾ ਸੀਗਾ ਕਿ ਲੈ ਜਾਣਗੇ ਸਾਰਾ ਕੁਛ ਪਹੁੰਚ ਕੇ, ਪਰ ਬਾਅਦ ਦੇ ਵਿੱਚ ਪਲਟੀ ਵੱਜੀ। ਇਹ 104 ਤੱਕ ਸਿਮਟ ਕੇ ਤੇ ਜਿਹੜੇ ਢੋਲ ਨਗਾਰਿਆਂ ਵਾਲੇ ਸੀਗੇ ਉਹਨਾਂ ਨੇ ਫਿਰ ਕਾਂਟਾ ਬਦਲਿਆ, ਉਹ ਦੂਜੇ ਪਾਸੇ ਹੋ ਗਏ। ਤਾਂ ਇਹ ਸਾਰਾ ਕੁਛ ਜਿਹੜਾ ਹੋਇਆ, ਪਲ ਦਰ ਪਲ ਸਮੀਕਰਨ ਬਦਲਦੇ ਰਹੇ। ਬਾਅਦ ਦੁਪਹਿਰ ਸਭ ਤੋਂ ਵੱਡਾ ਸਮੀਕਰਨ ਇਹ ਬਦਲਿਆ ਕਿ ਜਿਹੜੀ ਕਾਂਗਰਸ ਨੇ ਚੱਲਦੀ ਚੋਣ ਦੇ ਵਿੱਚ JDS ਨੂੰ ਕਿਹਾ ਸੀਗਾ ਕਿ ਇਹ RSS ਦੀ B ਟੀਮ ਵਾਲੇ ਆ, ਕਾਂਗਰਸ ਉਸੇ RSS ਦੀ B ਟੀਮ ਦੇ ਨਾਲ ਜਾ ਰਹੀ। ਕਾਂਗਰਸ ਵਾਲਿਆਂ ਨੇ ਐਲਾਨ ਕਰ ਦਿੱਤਾ ਕਿ ਦੇਖੋ ਜੀ, ਅਸੀਂ ਭਾਰਤੀ ਜਨਤਾ ਪਾਰਟੀ ਨੂੰ ਰੋਕਣਾ, ਚਾਹੇ ਕਿਸੇ ਵੀ ਕੀਮਤ ਤੇ ਰੋਕੀਏ, ਤੇ ਅਸੀਂ ਇਹਨਾਂ ਨੂੰ ਆਫਰ ਦਿੰਦੇ ਹਾਂ
ਕਿ ਮੁੱਖ ਮੰਤਰੀ ਆਪਣਾ ਬਣਾ ਲੈਣ। ਯਾਨੀ ਜਿਨ੍ਹਾਂ ਦੇ ਕੋਲ 78 ਸੀਟਾਂ ਸੀ ਉਹਨਾਂ ਦੇ ਮਗਰ ਲੱਗ ਕੇ ਉਹ ਕਹਿੰਦੇ ਕਿ ਤੁਸੀਂ ਆਪਣਾ ਮੁੱਖ ਮੰਤਰੀ ਬਣਾਓ, ਅਸੀਂ ਤੁਹਾਡਾ ਝੱਗਾ ਫੜ ਕੇ ਪਿੱਛੇ ਪਿੱਛੇ ਤੁਰੇ ਚੱਲਾਂਗੇ। ਸੋ ਖੈਰ ਇਹ ਫਿਰ ਉਸ ਤੋਂ ਬਾਅਦ ਉਠਕ ਬੈਠਕ ਦਾ ਦੌਰ ਸ਼ੁਰੂ ਹੋ ਗਿਆ। ਰੇਸ ਲੱਗੀ ਕਿ ਰਾਜ ਭਵਨ ਨੂੰ ਕਿਹਨੇ ਜਾਣਾ ਸਭ ਤੋਂ ਪਹਿਲਾਂ। ਤਾਂ ਦੂਜੇ ਪਾਸੇ ਯੇਦੀਯੂਰੱਪਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਉੱਥੋਂ ਦਾ ਚੀਫ ਮਿਨਿਸਟਰੀ ਦਾ ਚਿਹਰਾ ਸੀਗਾ ਜਿਹੜਾ, ਉਹ ਭੱਜ ਕੇ ਉੱਥੇ ਦਾਅਵਾ ਆਪਣਾ ਠੋਕ ਆਇਆ। ਉਹ ਕਹਿੰਦਾ ਜੀ ਕਿ ਅਸੀਂ ਸਭ ਤੋਂ ਵੱਡੀ ਪਾਰਟੀ ਹਾਂ, ਸਭ ਤੋਂ ਜ਼ਿਆਦਾ ਬਹੁਮਤ ਸਾਡੇ ਕੋਲ ਆ, ਸੋ ਇਸ ਕਰਕੇ ਸਾਨੂੰ ਮੌਕਾ ਦਿੱਤਾ ਜਾਣਾ ਚਾਹੀਦਾ। ਹਾਲਾਂਕਿ ਪਹਿਲਾਂ ਹੀ ਖਬਰ ਆ ਗਈ ਕਿ ਜਿਹੜਾ ਰਾਜਪਾਲ ਹੈ ਉਹ ਅੱਜ ਕਿਸੇ ਨੂੰ ਵੀ ਨਹੀਂ ਮਿਲੇਗਾ ਪੂਰੇ ਦਿਨ ਦੇ ਵਿੱਚ। ਪਰ ਬਾਅਦ ਦੇ ਵਿੱਚ ਯੇਦੀਯੂਰੱਪਾ ਨੇ ਆ ਕੇ ਬਾਹਰ ਕਹਿ ਦਿੱਤਾ, ਉਹ ਕਹਿੰਦਾ ਜੀ ਕਿ ਦੇਖੋ ਮੈਨੂੰ ਹਫ਼ਤੇ ਦਾ ਇੱਕ ਟਾਈਮ ਦੇ ਦਿੱਤਾ, ਯਾਨੀ ਸਾਨੂੰ ਰਾਜਪਾਲ ਨੇ ਇੱਕ ਹਫ਼ਤੇ ਦਾ ਪੂਰਾ ਟਾਈਮ ਦਿੱਤਾ ਕਿ ਤੁਸੀਂ ਆਪਣਾ ਜਿਹੜਾ ਬਹੁਮਤ ਸਿੱਧ ਕਰ ਲਵੋ। ਪਰ ਦੂਜੇ ਪਾਸੇ ਜਿਹੜੇ ਧੜੇ ਵਾਲੇ ਸੀਗੇ, ਜਿੱਦਾਂ ਕਾਂਗਰਸੀ ਸੀਗੇ, ਕੁਛ ਇਹਨਾਂ ਦੇ JDS ਦੇ ਨੇਤਾ ਸੀਗੇ, ਜਦੋਂ ਇਹ ਗਏ ਆ ਤੇ ਇਹ ਉੱਥੇ ਮੁਲਾਕਾਤ ਕਰਕੇ ਦਾਅਵਾ ਤੇ ਆਪਣਾ ਠੋਕ ਆਏ, ਪਰ ਉੱਥੋਂ ਕੋਈ ਵਿਸ਼ਵਾਸ ਯਕੀਨ ਨਹੀਂ ਲੈ ਕੇ ਆਏ। ਯਾਨੀ ਜਿਹੜਾ ਰਾਜਪਾਲ ਆ ਇਸ ਸਮੇਂ ਅਸਲ ਦੇ ਵਿੱਚ ਕਿੰਗ ਮੇਕਰ ਤੇ ਉਹੀ ਲੱਗਦਾ ਹੈ, ਕਿਉਂਕਿ ਜਿਹੜਾ ਰਾਜਪਾਲ ਆ ਉਹਦਾ ਨਾਂ ਹੈਗਾ ਵਿਜੂਭਾਈ ਵਾਲਾ। ਇਹ ਵਿਜੂਭਾਈ ਵਾਲਾ ਉਹੀ ਬੰਦਾ ਹੈ ਜਿਹਨੇ ਨਰਿੰਦਰ ਮੋਦੀ ਦੀ ਸਭ ਤੋਂ ਪਹਿਲਾਂ ਸੀਟ ਖਾਲੀ ਕੀਤੀ ਸੀ। ਜਦੋਂ ਨਰਿੰਦਰ ਮੋਦੀ ਗੁਜਰਾਤ ਮਾਡਲ ਦਾ ਇਹ ਬਾਨੀ ਬਣ ਕੇ ਨਿਕਲਿਆ ਮੈਦਾਨ ਦੇ ਵਿੱਚ, ਤਾਂ ਉਸ ਸਮੇਂ ਸਭ ਤੋਂ ਪਹਿਲਾਂ ਇਸੇ ਬੰਦੇ ਨੇ ਇਹਦੇ ਲਈ ਸੀਟ ਖਾਲੀ ਕੀਤੀ ਸੀਗੀ। ਤਾਂ ਜਿਹੜੇ ਬੰਦੇ ਨੇ ਸੀਟ ਖਾਲੀ ਕੀਤੀ ਪਹਿਲਾਂ ਉਹਨੂੰ ਵਿੱਤ ਮੰਤਰੀ ਬਣਾਈ ਰੱਖਿਆ ਬਹੁਤ ਲੰਮਾ ਸਮਾਂ। ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਸਰਕਾਰ ਆ ਗਈ ਉਹਨੂੰ ਇਨਾਮ ਦੇ ਵਜੋਂ ਗਵਰਨਰੀ ਦਿੱਤੀ ਗਈ ਸੀ ਕਰਨਾਟਕ ਦੀ। ਸੋ ਉਹਨੇ ਹੁਣ ਤੱਤ ਇਹਨਾਂ ਨੂੰ ਟਾਈਮ ਦੇ ਦਿੱਤਾ ਇੱਕ ਹਫ਼ਤੇ ਦਾ। ਹੁਣ ਤੁਹਾਨੂੰ ਪਤਾ ਹੀ ਹੈ ਇੱਕ ਹਫ਼ਤੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੀ ਕੁਛ ਕਰ ਸਕਦੀ ਹੈ। ਦੂਜੇ ਪਾਸੇ ਜਿਹੜੇ JDS ਵਾਲੇ ਆ ਜਾਂ ਕਾਂਗਰਸੀ ਆ, ਕਿਉਂਕਿ ਮਾਇਆਵਤੀ ਵਿੱਚ ਹੈਗੀ ਅਲਾਇੰਸ ਦੇ, ਸੋ ਉਹ ਹੁਣ ਕਹਿੰਦੇ ਆ ਕਿ ਅਸੀਂ ਆਪਣੇ ਵਿਧਾਇਕ ਬਚਾਉਣੇ ਕਿਸੇ ਤਰੀਕੇ ਦੇ ਨਾਲ। ਹਾਲਾਂਕਿ ਉਹ ਰੌਲਾ ਪਾਉਂਦੇ ਪਏ ਆ ਕਿ ਦੇਖੋ ਤੁਸੀਂ ਗੋਆ ਦੇ ਵਿੱਚ ਇਹੋ ਕੁਛ ਕੀਤਾ ਸੀਗਾ ਕਿ ਉੱਥੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ਕਾਂਗਰਸ, ਪਰ ਉਹ ਤੋਂ ਪਹਿਲਾਂ ਜਾ ਕੇ ਤੁਸੀਂ ਕਹਿ ਦਿੱਤਾ ਕਿ ਦੇਖੋ ਜੀ ਭਾਵੇਂ ਸਾਡਾ ਪੋਸਟ ਪੋਲ ਅਲਾਇੰਸ ਹੋਇਆ ਪਰ ਅਸੀਂ ਸਭ ਤੋਂ ਜ਼ਿਆਦਾ ਫਿਗਰ ਰੱਖਦੇ ਹਾਂ, ਇਸ ਕਰਕੇ ਸਾਨੂੰ ਮੌਕਾ ਦਿਓ ਸਰਕਾਰ ਬਣਾਉਣ ਦਾ, ਤੁਸੀਂ ਸਰਕਾਰ ਬਣਾ ਲਈ। ਤੇ ਅਸੀਂ ਵੀ ਹੁਣ ਪੋਸਟ ਪੋਲ ਅਲਾਇੰਸ ਦੇ ਵਿੱਚ ਸਭ ਤੋਂ ਵੱਡਾ ਫਿਗਰ ਲੈ ਕੇ ਆਏ ਹਾਂ, ਤਾਂ ਸਾਨੂੰ ਮੌਕਾ ਦਿੱਤਾ ਜਾਵੇ। ਸੋ ਇੱਥੇ ਹੁਣ ਭਾਰਤੀ ਜਨਤਾ ਪਾਰਟੀ ਵਾਲੇ ਕਈ ਹਵਾਲੇ ਦਿੰਦੇ ਆ, ਕਈ ਦੁਬਰਾਵਾਂ ਖੜੀਆਂ ਕਰਦੇ ਆ, ਪਰ ਸਪਸ਼ਟ ਤੌਰ ਤੇ ਕੁਛ ਨਹੀਂ ਕਹਿੰਦੇ ਕਿ ਜਿੱਦਾਂ ਗੋਆ ਦੇ ਵਿੱਚ ਇਹਨਾਂ ਨੇ ਮੌਕਾ ਹਾਸਲ ਕੀਤਾ ਸੀ ਹੁਣ ਉਹਨਾਂ ਦਾ ਵੀ ਹੱਕ ਬਣਦਾ। ਤੇ ਜੇ ਐਤਕੀ ਸੰਵਿਧਾਨ ਦੇ ਅਨੁਸਾਰ ਕਹਿੰਦੇ ਆ ਕਿ ਜਿਹੜੀ ਸਭ ਤੋਂ ਵੱਡੀ ਪਾਰਟੀ ਉਹਨੂੰ ਮੌਕਾ ਦਿੱਤਾ ਜਾਣਾ ਚਾਹੀਦਾ, ਤੇ ਫਿਰ ਗੋਆ ਦੇ ਵਿੱਚ ਕਾਂਗਰਸ ਨੂੰ ਕਿਉਂ ਨਹੀਂ ਸੀ ਦਿੱਤਾ ਗਿਆ? ਕਿਉਂਕਿ ਇਹਨਾਂ ਦੇ ਕੋਲ ਉਸ ਸਮੇਂ 17 ਸੀ ਤੇ ਭਾਰਤੀ ਜਨਤਾ ਪਾਰਟੀ ਕੋਲ 13 ਸੀ। ਇੱਥੋਂ ਤੱਕ ਕਿ ਇਹਨਾਂ ਦਾ ਜਿਹੜਾ ਸਿਟਿੰਗ ਚੀਫ ਮਿਨਿਸਟਰ ਸੀ ਉਹ ਵੀ ਇਲੈਕਸ਼ਨ ਹਾਰ ਗਿਆ ਸੀ, 6 ਕੈਬਨਿਟ ਦੇ ਮੰਤਰੀ ਵੀ ਹਾਰ ਗਏ ਸੀ ਭਾਰਤੀ ਜਨਤਾ ਪਾਰਟੀ ਵਾਲੇ। ਸੋ ਹੁਣ ਇੱਥੇ ਜੋ ਚੱਲਣਾ ਅੱਗੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਖਰੀਦੋ ਫਰੋਖਤ ਹੋ ਸਕਦੀ ਹੈ, ਜੋੜ ਤੋੜ ਹੋ ਸਕਦਾ। ਸੁਣਨ ਦੇ ਵਿੱਚ ਤੇ ਇਹ ਵੀ ਆਇਆ ਕਿ ਬਹੁਤ ਸਾਰੇ ਵਿਧਾਇਕ ਆ ਜਿਹੜੇ ਉਹਨਾਂ ਨੂੰ ਬੋਚ ਕੇ ਜੇ ਕਿਤੇ ਵਿਦੇਸ਼ 'ਚ ਘੱਲਿਆ ਜਾ ਸਕਦਾ ਕਿ ਤੁਸੀਂ ਤੁਰ ਫਿਰ ਆਓ, ਜਾਂ ਇਹ ਵੀ ਕਨਸੋਆਂ ਮਿਲਦੀਆਂ ਪਈਆਂ ਕਿ ਉਹਨਾਂ ਨੂੰ ਇਹਨਾਂ ਤੋਂ ਬਚਾਉਣ ਲਈ, ਭਾਰਤੀ ਜਨਤਾ ਪਾਰਟੀ ਦੇ ਡੰਗ ਤੋਂ ਬਚਾਉਣ ਲਈ ਉਹਨਾਂ ਨੂੰ ਪੰਜਾਬ ਭੇਜ ਦਿੱਤਾ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਆ। ਸੋ ਦੂਜੇ ਪਾਸੇ ਅੱਜ ਜਦੋਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਬਾਅਦ ਸ਼ਾਮ ਇੱਥੇ ਆ ਕੇ ਸੰਬੋਧਨ ਕਰਕੇ ਗਏ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ, ਤੇ ਉਹ ਇਸ ਤਰ੍ਹਾਂ ਹੀ ਸੰਬੋਧਨ ਕਰਕੇ ਗਏ ਆ ਜਿੱਦਾਂ ਇਤਿਹਾਸਕ ਜਿੱਤ ਮਿਲ ਚੁੱਕੀ ਹੁੰਦੀ ਹੈ। ਯਾਨੀ ਏਦਾਂ ਲੱਗਦਾ ਕਿ ਜਿੱਦਾਂ ਉਹਨਾਂ ਨੇ ਆਪਣੇ ਮਨ ਦੇ ਵਿੱਚ ਸਰਕਾਰ ਬਣਾ ਲਈ ਹੈ ਕਿ ਹਾਂਜੀ ਸਰਕਾਰ ਸਾਡੀ ਬਣਨੀ ਤੈਅ ਆ। ਖੈਰ ਰਾਜਪਾਲ ਤੇ ਉਹਨਾਂ ਨੂੰ ਪੂਰਾ ਕੌਨਫੀਡੈਂਸ ਆ, ਕਿਉਂਕਿ ਰਾਜਪਾਲ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸੈਂਟਰ ਦੇ ਪਪਟ ਬਣ ਕੇ ਕੰਮ ਕਰਦੇ ਪਏ ਆ। ਇਹ ਸੰਵਿਧਾਨ ਦੇ ਵੈਸੇ ਪ੍ਰਤੀਕ ਸਮਝੇ ਜਾਂਦੇ, ਪਰ ਅੱਜ ਕੱਲ ਇਹ ਨੁਕਸਾਨ ਦੇ ਪ੍ਰਤੀਕ ਬਣੇ ਪਏ ਜੋ ਸੰਵਿਧਾਨ ਦਾ ਹੁੰਦਾ ਪਿਆ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖੋ ਮੋੜਾ ਕਿੱਧਰ ਨੂੰ ਕੱਟਦਾ। ਜੇ ਤੇ ਆਪਣੇ ਵਿਧਾਇਕ ਬਚਾ ਲੈਂਦੇ ਆ, ਫਿਗਰ ਇਹਨਾਂ ਦੇ ਕੋਲ ਤਗੜਾ 118 ਦਾ ਫਿਗਰ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹਾਲ ਦੀ ਘੜੀ ਨਜ਼ਰ ਆਉਂਦਾ 2 ਸੀਟਾਂ ਮੰਨ ਲਓ ਜਿੱਤ ਵੀ ਜਾਂਦੇ ਆ ਜਿਹੜੀਆਂ ਅਗਾਂਹ ਇਲੈਕਸ਼ਨਾਂ ਹੋਣੀਆਂ ਨੇ, ਤਾਂ ਫਿਰ ਵੀ ਇਹ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ 106 ਤੀਕਰ ਪਹੁੰਚਣਗੇ, ਤਾਂ ਭਾਰਤੀ ਜਨਤਾ ਪਾਰਟੀ ਦਾ ਫਿਰ ਵੀ ਦਾਅ ਲੱਗਣ ਦੀ ਸੰਭਾਵਨਾ ਨਹੀਂ ਹੈ, ਜਦਕਿ ਇਹਨਾਂ ਦੇ ਕੋਲ ਹੈ ਬਹੁਮਤ ਇਹ ਜੁਟਾ ਸਕਦੇ। ਪਰ ਰੌਲਾ ਇਹ ਆ ਕਿ ਜਿਹੜਾ 7 ਦਿਨ ਦਾ ਵਕਫਾ ਪੈ ਗਿਆ, ਉਸ 7 ਦਿਨ ਦੇ ਵਿੱਚ ਕੁਛ ਵੀ ਹੋ ਸਕਦਾ। ਤੁਹਾਨੂੰ ਪਤਾ ਹੀ ਆ ਕਿ ਅੱਗੇ ਤਾਂ ਕਹਿੰਦੇ ਹੁੰਦੇ ਸੀਗੇ ਕਿ ਕੁਰਸੀ ਔਰ ਭ੍ਰਿਸ਼ਟਾਚਾਰੀ ਹੈ ਜਿਹੜੀ, ਇਹ ਦੋਵੇਂ ਇੱਕ ਦੂਜੇ ਦੇ ਪੂਰਕ ਆ। ਨੇਤਾ ਜਿਹੜੇ ਕੁਰਸੀ ਪਾਉਂਦੇ ਭ੍ਰਿਸ਼ਟ ਹੋ ਜਾਂਦੇ ਆ, ਪਰ ਇੱਥੇ ਹੁਣ ਕੁਰਸੀ ਪਾਉਣ ਤੋਂ ਵੀ ਪਹਿਲਾਂ ਹੀ ਨੇਤਾ ਜਿਹੜੇ ਭ੍ਰਿਸ਼ਟ ਹੋ ਜਾਂਦੇ ਆ। ਸੋ ਭ੍ਰਿਸ਼ਟਾਚਾਰੀ ਹੈ ਜਿਹੜੀ, ਮਾਰਾਖੋਰੀ ਹੈ ਜਿਹੜੀ, ਸਾਮ ਦਾਮ ਦੰਡ ਭੇਦ, ਹੋ ਸਕਦਾ ਕਿ
ਆ ਜਿਹੜੀ CBI ਆ ਜਾਂ ਇਹਨਾਂ ਦੀ ਇਨਕਮ ਟੈਕਸ ਵਾਲੀ ਇਕਾਈ ਆ, ਇਹ ਸਾਰੇ ਵੀ ਮਗਰ ਲਾ ਦਿੱਤੇ ਜਾਣ ਇਹੋ ਜਿਹੇ ਵਿਧਾਇਕਾਂ ਦੇ ਜਾਂ ਇਹੋ ਜਿਹੇ ਲੋਕਾਂ ਦੇ ਜਿਹੜੇ ਸੂਤਰਧਾਰ ਸਾਬਤ ਹੋ ਸਕਦੇ ਆ, ਜੋ ਸਰਕਾਰ ਬਣ ਸਕਦੀ ਹੈ ਜਿਹੜੀ ਅਸੀਂ ਆਉਣ ਵਾਲੇ ਸਮੇਂ 'ਚ। ਸੋ ਬਹੁਤ ਕੁਛ ਹੋਣ ਦੀ ਸੰਭਾਵਨਾ। ਕੁੱਲ ਮਿਲਾ ਕੇ ਕਰਨਾਟਕ ਹੈ ਜਿਹੜਾ ਉਹ ਕਰਨਾਟਕ ਬਣ ਗਿਆ, ਉੱਥੇ ਨਾਟਕ ਹੀ ਚੱਲਦਾ ਪਿਆ। ਇਸ ਨਾਟਕ ਦੇ ਵਿੱਚ ਅੱਗੋਂ ਕਿਹੜੇ ਕਿਰਦਾਰ ਨੇ ਕੀ ਕੁਛ ਕਰ ਜਾਣਾ ਕਿਸੇ ਨੂੰ ਕੋਈ ਪਤਾ ਨਹੀਂ ਹੈ, ਕੋਈ ਪਤਾ ਨਹੀਂ। ਬਿਲਕੁਲ ਜੀ, ਨਾਟਕੀਏ ਜਿਹੜਾ ਕੰਮ ਚੱਲ ਰਿਹਾ। ਅਗਲੀ ਜਿਹੜੀ ਆਪਾਂ ਮਿੰਟੋ ਜੀ ਗੱਲ ਕਰਦੇ, ਵਾਰਾਣਸੀ ਦੇ ਵਿੱਚ ਪੁਲ ਡਿੱਗਾ, ਵੱਡਾ ਜਾਨੀ ਨੁਕਸਾਨ ਦਾ ਖਦਸ਼ਾ। ਦੇਖੋ ਇਹ ਦੇਰ ਸ਼ਾਮੀ ਹਾਦਸਾ ਪੇਸ਼ ਆਇਆ। ਵਾਰਾਣਸੀ ਕੈਂਟ ਸਟੇਸ਼ਨ ਦੇ ਲਾਗੇ ਕੋਈ ਨਿਰਮਾਣ ਅਧੀਨ ਫਲਾਈਓਵਰ ਸੀਗਾ, ਜਿਹੜਾ ਇੱਕ ਹਿੱਸਾ ਡਿੱਗ ਪਿਆ। ਇਸ ਹਾਦਸੇ 'ਚ ਹੁਣ ਤੱਕ ਦੱਸਦੇ ਆ ਕਿ 18 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਆ। ਬਹੁਤ ਸਾਰੇ ਲੋਕ ਦੱਬੇ ਹੋਣ ਦੀ ਸੰਭਾਵਨਾ। ਵੈਸੇ ਇਹ ਪੁਲ ਜਿਹੜਾ 5 ਸਾਲ ਤੋਂ ਬਣਦਾ ਪਿਆ ਸੀਗਾ, ਉਮੀਦ ਕੀਤੀ ਜਾ ਰਹੀ ਆ ਕਿ ਮਲਬੇ ਦੇ ਵਿੱਚ ਹਾਲੇ ਵੀ 50 ਤੋਂ 60 ਬੰਦੇ ਆ ਜਿਹੜੇ ਹੋ ਸਕਦੇ, 2-3 ਨੂੰ ਜਿਉਂਦਿਆਂ ਕੱਢਿਆ ਗਿਆ। ਪਰ ਕਿਉਂਕਿ ਨਿਰਮਾਣ ਅਧੀਨ ਸੀ, ਇਸ ਕਰਕੇ ਸਮਝਿਆ ਜਾ ਰਿਹਾ ਕਿ ਮਜ਼ਦੂਰ ਬਹੁਤੇ ਆ। ਪਰ ਉਦਾਂ ਦੱਸਦੇ ਆ ਕਿ 10 ਤੋਂ 15 ਗੱਡੀਆਂ ਵੀ ਆ ਔਰ ਇੱਕ ਸਿਟੀ ਬੱਸ ਵੀ ਥੱਲੇ ਦੱਬੀ ਪਈ ਆ। ਗੱਡੀਆਂ ਦਾ ਤੇ ਕਚੂਮਰ ਹੀ ਕਰ ਦਿੱਤਾ, ਕਿਉਂਕਿ ਥੋੜੇ ਜਿਹੇ ਵਿਜ਼ੂਅਲ ਜਿਹੜੇ ਆ ਉਹ ਆਏ ਆ, ਚਾਹੇ ਉਹ ਟੈਲੀਵਿਜ਼ਨ ਰਾਹੀਂ ਹੋਣ, ਚਾਹੇ ਉਹ ਸੋਸ਼ਲ ਮੀਡੀਆ ਰਾਹੀਂ ਹੋਣ। ਤੇ ਜੇ ਉਹ ਦੇਖੀਏ ਤੇ ਗੱਡੀਆਂ ਦੇਖ ਕੇ ਤੇ ਮਨ ਕੰਬਦਾ, ਰੂਹ ਕੰਬ ਜਾਂਦੀ ਆ। ਬਹੁਤ ਵੱਡੀ ਘਟਨਾ ਘਟੀ ਆ। ਸੋ ਇਹ ਪੁਲ ਡਿੱਗਿਆ, ਪਰ ਅਫਸੋਸਨਾਕ ਗੱਲ ਇਹ ਆ ਕਿ ਸਾਡੇ ਇੱਥੇ ਪੁਲ ਜਿਹੜੇ ਆ ਉਹ ਨਿਰੰਤਰ ਡਿੱਗਦੇ ਰਹਿੰਦੇ ਆ। ਇਹ ਹੁਣ ਦੇਖੋ ਤੁਸੀਂ ਕਿ ਨਿਰਮਾਣ ਅਧੀਨ ਪੁਲ ਸੀ, ਯਾਨੀ ਪੁਲ ਬਣਦਾ ਪਿਆ ਸੀ, ਪਰ ਬਣਦੇ ਪੁਲ ਦੇ ਥੱਲੇ ਵੀ ਗੱਡੀਆਂ ਖੜੀਆਂ ਨੇ, ਉੱਤੋਂ ਵੀ ਲੋਕੀ ਲੰਘ ਰਹੇ ਆ, ਆਸੇ ਪਾਸੇ ਜਿਹੜੇ ਬੰਦੇ ਉਹ ਵੀ ਚਪੇਟ ਦੇ ਵਿੱਚ ਆ ਗਏ। ਯਾਨੀ ਕੋਈ ਵੀ ਇਸ ਤਰ੍ਹਾਂ ਦੀ ਇਹਤਿਆਤ ਨਹੀਂ ਵਰਤੀ ਗਈ ਕਿ ਹਾਂ ਭਾਈ ਇਸ ਤਰ੍ਹਾਂ ਦਾ ਹਾਦਸਾ ਵਾਪਰ ਸਕਦਾ, ਕਿਉਂਕਿ ਪੁਲ ਜਿਹੜਾ ਉਹ ਨਿਰਮਾਣ ਅਧੀਨ ਹੈ। ਯਾਨੀ ਕੋਈ ਵੀ ਪ੍ਰੀਕਾਸ਼ਨ ਹੈ ਜਿਹੜੀ ਉਹ ਇੱਥੇ ਨਹੀਂ ਵਰਤੀ ਗਈ। ਦੂਜੇ ਪਾਸੇ ਅਸੀਂ ਜੇ ਦੇਖਿਆ ਥੋੜਾ ਸਮਾਂ ਪਹਿਲਾਂ ਹੀ ਮੁੰਬਈ ਦੇ ਵਿੱਚ ਇੱਕ ਰੇਲਵੇ ਦਾ ਪੁਲ ਇਸੇ ਤਰ੍ਹਾਂ ਡਿੱਗ ਪਿਆ ਸੀਗਾ, ਕਿੰਨੀਆਂ ਜਾਨਾਂ ਚਲੇ ਗਈਆਂ। ਆ ਸਾਡੇ ਲੁਧਿਆਣੇ ਦੇ ਵਿੱਚ ਵੀ ਤੇ ਕੱਲ ਸਲੈਬ ਡਿੱਗ ਪਈ ਆ, ਗਿੱਲ ਰੋਡ ਤੇ ਜਿਹੜਾ ਫਲਾਈਓਵਰ ਆ ਉਹਦੀ ਸਲੈਬ ਡਿੱਗ ਪਈ ਆ। ਇੱਥੋਂ ਦੇ ਅਫਸਰ ਹੁਣ ਆਖੀ ਜਾਂਦੇ ਚੂਹਿਆਂ ਨੇ ਡਿੱਗ ਦਿੱਤੀ। ਚੂਹੇ ਕਹਿੰਦੇ ਕਿ ਸਾਨੂੰ ਬੜਾ ਬਦਨਾਮ ਕੀਤਾ ਇਹਨਾਂ ਨੇ, ਜੇ ਸ਼ਰਾਬ ਪੀਤੀ ਜਾਂਦੀ ਹੈ ਤੇ ਉਹ ਕਹਿੰਦੇ ਕਿ ਚੂਹੇ ਪੀ ਗਏ ਆ, ਜੇ ਸਮੈਕ ਨਿਕਲ ਜਾਂਦੀ ਆ ਬਾਲਖਾਨੇ ਚੋਂ ਕਹਿੰਦੇ ਚੂਹੇ ਲੈ ਗਏ ਆ। ਉਹ ਕਹਿੰਦੇ ਹਰ ਕੰਮ ਤਰ੍ਹਾਂ ਦਾ ਨਾਂ ਲੱਗਦਾ, ਅਸੀਂ ਹੁਣ ਪੁਲ ਵੀ ਡਿੱਗਾਂਗੇ। ਸੋ ਇਹ ਪੁਲਾਂ ਦੀ ਜਿਹੜੀ ਖੇਡ ਆ, ਬੰਗਾਲ ਦੇ ਵਿੱਚ ਪਿੱਛੇ ਜੇ ਪੁਲ ਡਿੱਗਿਆ ਸੀ, ਬੜਾ ਵੱਡਾ ਨੁਕਸਾਨ ਹੋਇਆ ਸੀਗਾ। ਸੋ ਇਹਦੀ ਜ਼ਿੰਮੇਵਾਰੀ ਨਿਰਧਾਰਿਤ ਕਰਨੀ ਚਾਹੀਦੀ ਆ। ਹੁਣ ਪਹਿਲੀ ਗੱਲ ਤੇ ਇਹ ਆ ਕਿ 5 ਸਾਲ ਹੋ ਗਿਆ ਪੁਲ ਬਣਦੇ ਨੂੰ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹ ਟੈਂਡਰ ਹੀ ਇੰਨੇ ਚਿਰ ਦਾ ਹੋਊਗਾ, ਜਾਂ ਇਹ ਟੈਂਡਰ ਹੈ ਜਿਹੜਾ ਉਹ ਵਾਰ-ਵਾਰ ਇਸ ਕਰਕੇ ਐਕਸਟੈਂਡ ਕਰ ਦਿੱਤਾ ਜਾਂਦਾ ਹੋਊਗਾ ਕਿ ਸਾਡੀ ਕਮਾਈ ਦਾ ਕਿਤੇ ਐਂਡ ਨਾ ਹੋ ਜਾਵੇ। ਇਹ ਵੀ ਤੇ ਸੋਚਣ ਵਾਲੀ ਗੱਲ ਹੈ ਕਿ ਇੱਥੇ ਪੁਲਾਂ ਦਾ ਠੇਕਾ ਹੋ ਜਾਂਦਾ। ਪਹਿਲਾ ਠੇਕਾ ਹੁੰਦਾ ਜਿਹੜਾ ਉਹ ਸਾਲ ਦੇ ਅੰਦਰ ਵੀ ਕੰਪਲੀਟ ਕਰਨ ਹੁੰਦਾ, ਮੁੜ ਕੇ ਫਿਰ ਉਹ 2 ਸਾਲ ਦਾ ਹੋ ਜਾਂਦਾ, 4 ਸਾਲ ਦਾ ਹੋ ਜਾਂਦਾ, 8 ਸਾਲ ਦਾ ਹੋ ਜਾਂਦਾ। ਇਹ ਚੀਜ਼ਾਂ ਸਾਰੀਆਂ ਜਿਹੜੀਆਂ ਉਹ ਜ਼ਿੰਮੇਵਾਰੀ ਦੇ ਰੂਪ ਦੇ ਵਿੱਚ ਤੈਅ ਕਰਨੀਆਂ ਚਾਹੀਦੀਆਂ, ਤਾਂ ਹੀ ਇਹ ਹਾਦਸੇ ਰੁਕ ਸਕਦੇ ਆ। ਪਰ ਇਹਦੇ ਵਿੱਚ ਇਹ ਆ ਕਿ ਆਮ ਬੰਦਾ ਮਰ ਜਾਂਦਾ, ਆਮ ਬੰਦਾ ਇੱਕ ਪੁਲ ਬਣਾਉਂਦਾ, ਆਮ ਬੰਦਾ ਹੀ ਉਹਦੇ ਥੱਲੇ ਆਉਂਦਾ, ਉਹਦੀ ਚਪੇਟ ਦੇ ਵਿੱਚ ਆਉਂਦਾ, ਪਰ ਜਿਹੜੀ ਕਮਾਈ ਕਰਦੇ ਉਹ ਖਾਸ ਬੰਦੇ ਕਰ ਜਾਂਦੇ ਆ। ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ। ਵਾਕਿਆ ਨਵਜੋਤ ਸਿੱਧੂ ਲਈ ਅੱਜ ਦਾ ਦਿਨ ਹੈ ਜਿਹੜਾ ਉਹ ਰਾਹਤ ਭਰਿਆ ਦਿਨ ਆ, ਕਿਉਂਕਿ ਨਵਜੋਤ ਸਿੱਧੂ ਨੂੰ ਲਗਭਗ 30 ਸਾਲ ਬਾਅਦ ਰੋਡ ਰੇਜ ਦੇ ਮੁਕੱਦਮੇ 'ਚੋਂ ਰਾਹਤ ਮਿਲੀ ਆ। ਕਿਉਂਕਿ ਸੁਪਰੀਮ ਕੋਰਟ ਤੋਂ ਗਾਂਹ ਕੋਈ ਐਸਾ ਨਿਆਂ ਦਾ ਦਰਵਾਜ਼ਾ ਵੀ ਹੈ ਨਹੀਂ ਜਿੱਥੇ ਜਾ ਕੇ ਕੋਈ ਖੜਕਾ ਕੇ ਚੁਣੌਤੀ ਦੇ ਰੂਪ ਦੇ ਵਿੱਚ ਅੱਗੇ ਕੇਸ ਨੂੰ ਲੈ ਜਾਵੇ। ਸੋ ਇਸ ਕਰਕੇ ਕਿਹਾ ਜਾ ਸਕਦਾ ਕਿ ਨਵਜੋਤ ਸਿੱਧੂ ਹੈ ਜਿਹੜਾ ਉਹ ਅੱਜ ਬਹੁਤ ਵੱਡੀ ਰਿਲੀਫ ਮਹਿਸੂਸ ਕੀਤੀ ਉਹਨੇ। ਦੇਖੋ ਇਹ ਜਿਹੜਾ ਮਾਮਲਾ ਸੀ ਸਾਰਿਆਂ ਨੂੰ ਪਤਾ ਹੀ ਆ ਕਿ ਇੱਕ ਵਿਅਕਤੀ ਦੀ ਮੌਤ ਹੋਈ ਸੀਗੀ। ਦੋਸ਼ ਇਹ ਲੱਗਾ ਸੀਗਾ ਕਿ ਨਵਜੋਤ ਸਿੱਧੂ ਹੋਰਾਂ ਨੇ ਪਾਰਕਿੰਗ ਤੋਂ ਝਗੜਾ ਕਰਕੇ ਉਹਨੂੰ ਕੁੱਟਿਆ ਮਾਰਿਆ, ਜਿਹਦੇ ਕਰਕੇ ਉਹਦੀ ਮੌਤ ਹੋ ਗਈ। ਗੁਰਨਾਮ ਸਿੰਘ ਉਹਦਾ ਨਾਮ ਸੀਗਾ। ਬਾਅਦ ਦੇ ਵਿੱਚ ਹੋਇਆ ਕਿ ਇਹਨੂੰ ਲੋਅਰ ਕੋਰਟ ਨੇ ਛੱਡ ਦਿੱਤਾ, ਹਾਈ ਕੋਰਟ ਦੇ ਵਿੱਚ ਫਿਰ ਪੰਜਾਬ ਸਰਕਾਰ ਨੇ ਕੇਸ ਖੜਿਆ, ਉਹਦੇ ਵਿੱਚ ਇਹਨੂੰ 3 ਸਾਲ ਦੀ ਸਜ਼ਾ ਹੋ ਗਈ। ਫਿਰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ, ਜਿੱਥੋਂ ਇਹ ਸਜ਼ਾ ਤੇ ਜਿਹੜੀ ਆ ਉਹ ਰੱਦ ਹੋ ਗਈ ਆ, ਪਰ ਨਵਜੋਤ ਸਿੱਧੂ ਨੂੰ ਬਰੀ ਨਹੀਂ ਕੀਤਾ ਗਿਆ। ਕੁਛ ਅਦਾਰੇ ਕਹਿ ਰਹੇ ਆ, ਕੁਛ ਮੀਡੀਆ ਕਹਿ ਰਿਹਾ ਕਿ ਨਵਜੋਤ ਸਿੱਧੂ ਬਰੀ। ਇਹ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ। ਜਿੱਦਾਂ ਦੇਖੋ ਇਸ ਕੇਸ ਦੇ ਵਿੱਚ ਉਹਨੂੰ ਦੋਸ਼ੀ ਠਹਿਰਾਇਆ ਗਿਆ 323 ਧਾਰਾ ਜਿਹੜੀ ਕਿ ਮਾਰਕੁੱਟ ਦੀ ਹੁੰਦੀ ਹੈ, ਮਤਲਬ ਕਿਸੇ ਨੂੰ ਆਪਾਂ ਜਾਂ ਥੱਪੜ ਮਾਰਦੇ ਆ ਜਾਂ ਘਸੁੰਨ ਮਾਰਦੇ ਆ ਜਾਂ ਹਲਕੀ ਝਰੀਟ ਆ ਜਾਂਦੀ ਹੈ ਤਾਂ 323-24 ਦਾ ਪਰਚਾ ਹੋ ਜਾਂਦਾ, ਅਸੀਂ ਆਮ ਸੁਣਦੇ ਹਾਂ। ਤਾਂ 323 ਦੇ ਤਹਿਤ
ਇਹਨੂੰ ਦੋਸ਼ੀ ਪਾਇਆ ਤੇ 1000 ਰੁਪਇਆ ਜੁਰਮਾਨਾ ਵੀ ਕੀਤਾ। ਹਾਲਾਂਕਿ ਕੁਝ ਨਿਊਜ਼ ਏਜੰਸੀਆਂ ਨੂੰ 6000 ਵੀ ਕਹਿੰਦੀਆਂ ਜੁਰਮਾਨੇ ਨੂੰ। ਖੈਰ ਜੁਰਮਾਨਾ ਜਿੰਨਾ ਮਰਜ਼ੀ ਹੋ ਜਾਏ, ਚਾਹੇ 5 ਪੈਸੇ ਵੀ ਹੋ ਜਾਏ, ਤਾਂ ਜੁਰਮਾਨਾ ਉਦੋਂ ਹੁੰਦਾ ਜਦੋਂ ਤੁਹਾਡੇ ਤੇ ਦੋਸ਼ ਸਾਬਤ ਹੋ ਜਾਂਦੇ ਆ ਜੀ। ਇਹਦਾ ਮਤਲਬ ਹੈ ਕਿ ਨਵਜੋਤ ਸਿੱਧੂ ਬਰੀ ਨਹੀਂ ਹੋਇਆ। ਹਾਂ, ਕੋਰਟ ਇੱਕ ਚੀਜ਼ ਬੜੀ ਬਰੀਕੀ ਨਾਲ ਦੇਖਦੀ ਆ ਕਿ ਕੀ ਇਸ ਬੰਦੇ ਨੂੰ ਇਸ ਸਮੇਂ ਮੌਜੂਦਾ ਦੌਰ ਦੇ ਵਿੱਚ ਜੇਲ੍ਹ ਭੇਜਣ ਦੀ ਜ਼ਰੂਰਤ ਹੈ ਜਾਂ ਨਹੀਂ। ਇਹ ਇਕੱਲਾ ਨਵਜੋਤ ਸਿੱਧੂ ਨਹੀਂ, ਕੁਛ ਲੋਕ ਹੁਣ ਸੁਪਰੀਮ ਕੋਰਟ ਨੂੰ ਨਿਸ਼ਾਨੇ ਤੇ ਰੱਖੀ ਬੈਠੇ ਆ, ਲਓ ਜੀ ਇਹ ਆ ਉਹ ਆ ਜੋ। ਸਧਾਰਨ ਕੇਸ ਦੇ ਵਿੱਚ ਵੀ ਵੇਖਿਆ ਜਾਂਦਾ, ਮੰਨ ਲਓ ਕੋਈ 25 ਸਾਲ 30 ਸਾਲ ਪਹਿਲਾਂ ਕੋਈ ਗੁਨਾਹ ਹੋਇਆ, ਕੋਈ ਘਟਨਾ ਘਟੀ ਆ, ਤਾਂ ਇਹ ਕੋਰਟ ਚੀਜ਼ ਦੇਖਦੀ ਆ ਕਿ ਹਾਂ ਹੁਣ ਜ਼ਰੂਰਤ ਹੈ ਜਾਂ ਨਹੀਂ। ਤਾਂ ਇਹ ਸਮਝਿਆ ਗਿਆ ਇਸ ਕੇਸ ਦੇ ਵਿੱਚ ਕਿ ਨਵਜੋਤ ਸਿੱਧੂ ਨੂੰ ਹੁਣ ਜੇਲ੍ਹ ਘੱਲਣ ਦੀ ਲੋੜ ਨਹੀਂ ਹੈ, ਸਿਰਫ ਜੁਰਮਾਨਾ ਜਿਹੜਾ ਉਹ ਬਹੁਤ ਆ। ਸੋ ਕੁੱਲ ਮਿਲਾ ਕੇ ਨਵਜੋਤ ਸਿੱਧੂ ਨਾ ਬਰੀ ਹੋਇਆ ਤੇ ਨਾ ਜੇਲ੍ਹ ਗਿਆ, ਯਾਨੀ ਉਹਦੇ ਲਈ ਜਿਹੜੀ ਆਫਤ ਆਈ ਸੀਗੀ ਉਹ ਟਲ ਗਈ ਆ। ਤਾਂ ਇਹਦੀ ਮੈਸੇਜ ਹੈ ਜਿਹੜੀ ਬੀਬੀ ਨਵਜੋਤ ਕੌਰ ਸਿੱਧੂ, ਉਹਨੇ ਤੇ ਅੱਜ ਬੜੇ ਜਸ਼ਨ ਮਨਾਏ ਆ। ਹਾਲਾਂਕਿ ਸਿੱਧੂ ਆ ਜਿਹੜਾ ਉਹ ਅੰਮ੍ਰਿਤਸਰ ਨਹੀਂ ਸੀ ਪਰਤਿਆ, ਉਹਨੇ ਬਹੁਤ ਜਸ਼ਨ ਮਨਾਇਆ। ਉਹਨੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੀ ਕਿ ਇਹਨੂੰ ਫਸਾਉਣ ਵਾਲੇ ਸੀਗੇ ਜਿਹੜੇ ਉਹ ਅਕਾਲੀ ਸੀ, ਅੱਜ ਮੈਂ ਕਹਿ ਦਿੰਦੀ ਆ, ਸਪਸ਼ਟ ਕਹਿ ਦਿੰਦੀ ਆ, ਇਹ ਸਾਰਾ ਜ਼ੋਰ ਸੁਖਬੀਰ ਨੇ ਲਾਇਆ। ਪਰ ਬੀਬੀ ਭੁੱਲ ਜਾਂਦੀ ਆ ਕਿ ਅਸਲ ਦੇ ਵਿੱਚ ਤੇਰੇ ਘਰ ਵਾਲੇ ਨੂੰ ਲੋਅਰ ਕੋਰਟ ਨੇ ਛੱਡ ਦਿੱਤਾ ਸੀਗਾ, ਕੈਪਟਨ ਸਰਕਾਰ ਨੇ ਹੀ ਹਾਈ ਕੋਰਟ ਦੇ ਵਿੱਚ ਕੇਸ ਖੜ ਕੇ ਸਜ਼ਾ ਕਰਵਾਈ ਸੀ, ਤੇ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਐਫੀਡੇਵਿਟ ਦਿੱਤਾ ਸੀਗਾ ਕਿ ਉਹ ਜਿਹੜੀ ਸਜ਼ਾ ਦਿੱਤੀ ਗਈ ਉਹ ਠੀਕ ਦਿੱਤੀ ਗਈ ਤੇ ਇਹ ਰੱਖਣੀ ਚਾਹੀਦੀ ਆ। ਬੀਬੀ ਦੂਜੇ ਪਾਸੇ ਨੂੰ ਚੱਲ ਜਾਂਦੀ ਹੈ ਕਈ ਵਾਰ, ਖੈਰ ਕਿਉਂਕਿ ਹੁਣ ਉਸ ਸਰਕਾਰ ਦਾ ਹਿੱਸਾ ਇਹ ਕਹਿ ਨਹੀਂ ਸਕਦੇ, ਹੋ ਸਕਦਾ ਕੱਲ ਨੂੰ ਫੇਰ ਭਾਜਪਾ ਚ ਚਲੇ ਜਾਣ ਤੇ ਫੇਰ ਕਹਿ ਦੇਣ ਕਿ ਉਦੋਂ ਮੈਂ ਕਿਹਾ ਨਹੀਂ ਸੀਗਾ, ਜੱਕਦੀ ਨੇ, ਅਸਲ ਦੇ ਵਿੱਚ ਉਦੋਂ ਇਹਨਾਂ ਨੇ ਕੀਤਾ ਸੀ ਸਾਰਾ ਕੁਛ। ਤੇ ਇਹਦੇ ਵਿੱਚ ਹੁਣ ਦੇਖੋ ਨਵਜੋਤ ਸਿੱਧੂ ਦਾ ਜਿਹੜਾ ਮਸਲਾ ਉਹ ਇਹੋ ਹੀ ਆ ਕਿ ਨਵਜੋਤ ਸਿੱਧੂ ਨੂੰ ਤੇ ਖੁਸ਼ੀ ਆ, ਪਰ ਵਿੱਚੋਂ ਵਿੱਚ ਇਹਨਾਂ ਦੇ ਸੰਗਠਨ ਦੇ ਕੁਛ ਬੰਦਿਆਂ ਨੂੰ ਥੋੜੀ ਜਿਹੀ ਗਮੀ ਜ਼ਰੂਰ ਆ, ਕਿਉਂਕਿ ਇਹਨਾਂ ਦੇ ਕੁਛ ਆਪਣੇ ਜਿਹੜੇ ਨੇੜਲੇ ਬੰਦੇ ਸੀਗੇ, ਕਾਂਗਰਸੀ ਬੰਦੇ, ਉਹ ਸਮਝਦੇ ਸੀਗੇ ਕਿ ਨਵਜੋਤ ਸਿੱਧੂ ਥੋੜਾ ਜਿਹਾ ਠੁੱਕ ਜਾਵੇ ਤੇ ਚੰਗਾ। ਜਿਵੇਂ ਆਂਦੇ ਹੁੰਦੇ ਨਾ ਕਿ ਸ਼ਰੀਕ ਮਰੇ ਤੇ ਵਿਹੜਾ ਮੋਕਲਾ ਹੋਵੇ, ਕੁਛ ਲੋਕ ਇਹ ਸੋਚ ਕੇ ਚੱਲਦੇ ਪਏ ਸੀ। ਉਹਨਾਂ ਲਈ ਨਿਰਾਸ਼ਾ ਦਾ ਦਿਨ ਸੀ, ਪਰ ਇਹਦੇ ਲਈ ਖੁਸ਼ੀ ਦਾ ਦਿਨ ਸੀਗਾ। ਪਰ ਇਹ ਤੱਥ ਦੇ ਵਿੱਚ ਕਿ ਨਵਜੋਤ ਸਿੱਧੂ ਬਰੀ ਹੋ ਗਿਆ, ਔਰ ਨਵਜੋਤ ਸਿੱਧੂ ਨੂੰ ਕਿਸੇ ਸਮੇਂ ਉਸੇ ਸਰਕਾਰ ਨੇ ਸਜ਼ਾ ਕਰਵਾਈ ਸੀ ਜਿਹਦੇ ਵਿੱਚ ਇਹ ਅੱਜ ਮੰਤਰੀ ਹੈ। ਤਾਂ ਇੱਕ ਦਿਲਚਸਪ ਤੱਥ ਇਹ ਆ ਕਿ ਇਹਨਾਂ ਦਾ ਜਿਹੜਾ ਇੱਕ ਕਮਿਸ਼ਨ ਬਿਠਾਇਆ ਹੋਇਆ, ਉਸ ਕਮਿਸ਼ਨ ਦਾ ਮੁਖੀ ਹੈ ਜਿਹੜਾ ਉਹ ਜੱਜ ਆ ਜਿਹਨੇ ਇਹਨੂੰ ਉਦੋਂ 3 ਸਾਲ ਦੀ ਸਜ਼ਾ ਕੀਤੀ ਸੀ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿੱਚ ਕੇਂਦਰ ਨੇ ਬਦਲਾਅ ਕਰਕੇ ਪੰਜਾਬ ਨੂੰ ਪਾਇਆ ਆ ਹੁਣ ਵਕਤ। ਦੇਖੋ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆ, ਇਹਦੇ ਵਿੱਚ ਦਲਿਤ ਬੱਚੇ ਆ ਜਿਹੜੇ ਉਹ ਲਾਭ ਲੈਂਦੇ ਆ, ਤੇ ਪੰਜਾਬ ਦੇ ਵਿੱਚ ਕਿਉਂਕਿ ਦਲਿਤਾਂ ਦੀ ਵਸੋਂ ਆ ਜਿਹੜੀ ਉਹ ਲਗਭਗ 33-34% ਆ, ਤਾਂ ਇਹਦਾ ਮਤਲਬ ਇਹ ਆ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਹਰ ਸਾਲ ਜਿਹੜੇ ਬੱਚੇ ਆ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਫਾਇਦਾ ਲੈਂਦੇ। ਪਰ ਇਹ ਸਕੀਮ ਇੱਥੇ ਗੰਦੀਆਂ ਨੀਤਾਂ, ਗੰਦੀਆਂ ਸੋਚਾਂ ਦੀ ਬਲੀ ਚੜ੍ਹ ਗਈ, ਕਿਉਂਕਿ ਪਿਛਲੀ ਸਰਕਾਰ ਦੇ ਵਿੱਚ ਕੁਛ ਕਾਲਜ ਮੈਨੇਜਮੈਂਟਸ ਦੀਆਂ ਜਿਹੜੀਆਂ ਉਹਨਾਂ ਨੇ ਬੇਈਮਾਨੀ ਕੀਤੀ ਰੱਜ ਕੇ, ਔਰ ਉਸ ਬੇਈਮਾਨੀ ਦਾ ਸਿੱਟਾ ਇਹ ਹੋਇਆ ਕਿ ਬਹੁਤ ਸਾਰੀ ਰਕਮ ਜਿਹੜੀ 3 ਸਾਲਾਂ ਦੀ ਕੁੱਲ ਮੇਰੇ ਖਿਆਲ ਦੇ ਨਾਲ 1600 ਕਰੋੜ ਰੁਪਈਆ ਬਣਦੀ, ਉਹ ਕੇਂਦਰ ਸਰਕਾਰ ਨੇ ਰੋਕ ਲਈ ਸੀ। ਹੁਣ ਉਹ ਰਕਮ ਤੇ ਹਾਲੇ ਜਾਰੀ ਨਹੀਂ ਹੋਈ ਜਿਹੜੀ 2015-16 ਤੋਂ 17-18 ਤੱਕ ਦੀ ਬਣਦੀ ਹੈ, ਪਰ ਉੱਤੋਂ ਇਹਨਾਂ ਨੇ ਕੁਝ ਸ਼ਰਤਾਂ ਜਿਹੜੀਆਂ ਉਹ ਨਵੀਆਂ ਤੈਅ ਕਰਕੇ ਇੱਕ ਸਰਕੂਲਰ ਦੇ ਰੂਪ ਦੇ ਵਿੱਚ ਇੱਥੇ ਭੇਜ ਦਿੱਤੀਆਂ ਨੇ। ਵੈਸੇ ਉਹ ਸਾਰੇ ਸਟੇਟਾਂ ਲਈ ਆ, ਪਰ ਪੰਜਾਬ ਤੇ ਇਹਦੀ ਜ਼ਿਆਦਾ ਮਾਰ ਪਊਗੀ ਕਿਉਂਕਿ ਇੱਥੇ ਦਲਿਤਾਂ ਦੀ ਵਸੋਂ ਬਹੁਤ ਜ਼ਿਆਦਾ। ਸੋ ਇੱਕ ਤੇ ਇਹਨਾਂ ਨੇ ਇਹ ਕੀਤਾ ਕਿ ਦੇਖੋ ਜਿਹੜੀ ਸਟੇਟ ਦੀ ਹਿੱਸੇਦਾਰੀ ਆ ਉਹਨੂੰ ਇਹਨਾਂ ਨੇ ਕਮਿਟਡ ਲਾਇਬਿਲਿਟੀ ਦੇ ਵਿੱਚ ਗਿਣ ਲਿਆ। ਕਮਿਟਡ ਲਾਇਬਿਲਿਟੀ ਦਾ ਮਤਲਬ ਇਹ ਆ ਕਿ ਨਿਸ਼ਚਿਤ ਇੱਕ ਰਕਮ ਕਰ ਦਿੱਤੀ ਗਈ ਆ ਕਿ ਜੇ ਇਹਦੇ ਤੋਂ ਘੱਟ ਤੁਹਾਡੀ ਮੰਗ ਹੋਊਗੀ ਤਾਂ ਫਿਰ ਤੁਹਾਨੂੰ ਸਾਰੀ ਰਕਮ ਜਿਹੜੀ ਆ ਉਹ ਆਪ ਇੰਤਜ਼ਾਮ ਦੇ ਰੂਪ ਦੇ ਵਿੱਚ ਕਰਨੀ ਪਊਗੀ। ਮਸਲਨ ਇਹਨਾਂ ਨੇ ਇਸ ਸਾਲ ਮੰਗੀ ਸੀਗੀ 625 ਕਰੋੜ ਤੇ ਉਹਨਾਂ ਨੇ ਕਮਿਟਡ ਲਾਇਬਿਲਿਟੀ ਕਿੰਨੀ ਰੱਖ ਦਿੱਤੀ ਆ 750 ਕਰੋੜ। ਉਹ ਕਹਿੰਦੇ ਕਿ 750 ਕਰੋੜ ਤੋਂ ਜਿੰਨੀ ਵੀ ਰਕਮ ਥੱਲੇ ਹੋਊਗੀ ਉਹ ਤੁਹਾਨੂੰ ਸਾਰੀ ਆਪ ਹੀ ਇੰਤਜ਼ਾਮ ਦੇ ਰੂਪ ਦੇ ਵਿੱਚ ਕਰਨੀ ਪੈਣੀ ਹੈ। ਇਹਦਾ ਮਤਲਬ ਹੈ ਕਿ 625 ਕਰੋੜ ਰੁਪਈਆ ਜਿਹੜਾ ਇਹਨਾਂ ਨੇ ਕੇਂਦਰ ਤੋਂ ਲੈਣਾ ਸੀ, ਕੇਂਦਰ ਤੋਂ ਮੰਗਿਆ ਸੀਗਾ, ਉਹ ਹੁਣ ਇਹਨਾਂ ਨੂੰ ਆਪ ਪੈਦਾ ਕਰਨਾ ਪੈਣਾ। ਤੇ ਖਜ਼ਾਨਾ ਤੇ ਪਹਿਲਾਂ ਹੀ ਸੁੱਖ ਦੇ ਨਾਲ ਲਵਾਲਬ ਭਰਿਆ ਇਹਨਾਂ ਦਾ, ਉਹਦੇ ਚੋਂ ਹੋਰ ਕੀ ਕੁਛ ਕੱਢਣਗੇ। ਸੋ ਇਹ ਵੀ ਇੱਕ ਵਕਤ ਪੈ ਗਿਆ। ਅਸਲ ਦੇ ਵਿੱਚ ਦੱਸਦੇ ਆ ਕਿ ਟ੍ਰਿਬਿਊਨ ਨੇ ਅੱਜ ਜਿੱਦਾਂ ਬਹੁਤ ਵੱਡੀ ਖਬਰ ਵੀ ਲਾਈ ਹੈ ਇਸ ਬਾਬਤ
ਔਰ ਉਹਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਿ ਅਸਲ ਦੇ ਵਿੱਚ ਕਹਾਣੀ ਇਹੋ ਹੀ ਆ ਕਿ ਪੰਜਾਬ ਦੇ ਜਿਹੜੇ ਦਲਿਤ ਬੱਚੇ ਆ ਉਹਨਾਂ ਨੂੰ ਥੋੜਾ ਜਿਹਾ ਟਾਈਟ ਕੀਤਾ ਜਾਵੇ, ਯਾਨੀ ਟੇਢੇ ਢੰਗ ਦੇ ਨਾਲ ਪੰਜਾਬ ਨਾਲ ਇਹ ਇੱਕ ਖੇਡ ਖੇਡਦੀ ਸੀਗੀ। ਵੈਸੇ ਦੂਜੀਆਂ ਸਟੇਟਾਂ ਲਈ ਵੀ ਹੈ, ਪਰ ਜ਼ਿਆਦਾ ਬੋਝ ਹੈ ਜਿਹੜਾ ਉਹ ਪੰਜਾਬ ਤੇ ਪਊਗਾ। ਕੁਛ ਸ਼ਰਤਾਂ ਹੋਰ ਵੀ ਇਹਨਾਂ ਨੇ ਜਿਹੜੀਆਂ ਬਦਲੀਆਂ, ਖਾਸ ਤੌਰ ਤੇ ਇੱਕ ਤੇ ਇਹ ਹੈ ਕਿ ਜਿਵੇਂ ਅੱਗੇ ਮੈਨੇਜਮੈਂਟ ਕੋਟੇ ਦੇ ਵਿੱਚ ਦਲਿਤ ਬੱਚਿਆਂ ਨੂੰ ਖਾਲੀ ਸੀਟਾਂ ਰਹਿਣ ਦੀ ਸੂਰਤ ਦੇ ਵਿੱਚ ਐਡਜਸਟ ਕਰ ਲਿਆ ਜਾਂਦਾ ਸੀ, ਕਿਉਂਕਿ ਉਹਨਾਂ ਦੀ ਜਿਹੜੀ ਫੀਸ ਆਉਣੀ ਸੀ ਉਹ ਕੇਂਦਰ ਸਰਕਾਰ ਤੋਂ ਆਉਣੀ ਹੁੰਦੀ ਸੀਗੀ। ਤਾਂ ਜਿਹੜੇ ਸੰਸਥਾਨ ਸੀਗੇ ਉਹ ਸੋਚ ਕੇ ਚੱਲਦੇ ਸੀਗੇ ਕਿ ਚਲੋ ਫੀਸ ਆ ਜਾਣੀ ਆ, ਤਾਂ ਜਿਹੜੀਆਂ ਸਾਡੇ ਕੋਲ ਸੀਟਾਂ ਖਾਲੀ ਹੈ ਇਹਨਾਂ 'ਚ ਵੀ ਦਲਿਤ ਬੱਚੇ ਐਡਜਸਟ ਕਰ ਲਏ ਜਾਣ। ਤਾਂ ਇਹਦੇ ਨਾਲ ਕੀ ਸੀਗਾ ਕਿ ਉਹਨਾਂ ਦੀ ਜਿਹੜੀ ਕਮਾਈ ਸੀਗੀ, ਜਿਹੜੀਆਂ ਮੈਨੇਜਮੈਂਟ ਏਦਾਂ ਕਰਦੀਆਂ ਸੀਗੀਆਂ, ਤਾਂ ਉਹਨਾਂ ਦੀ ਕਮਾਈ ਨੂੰ ਵੀ ਸੱਟ ਵੱਜ ਗਈ ਆ। ਤੀਜੀ ਚੀਜ਼ ਇਹ ਆ ਕਿ ਹੁਣ ਇਹਨਾਂ ਨੇ ਇਹ ਸ਼ਰਤ ਰੱਖ ਦਿੱਤੀ ਆ ਕਿ ਸੰਸਥਾਨ ਦੇ ਖਾਤੇ 'ਚ ਪੈਸੇ ਨਹੀਂ ਆਊਗੇ, ਪੈਸੇ ਆਊਗੇ ਤਾਂ ਸਿੱਧੇ ਆਉਣਗੇ ਵਿਦਿਆਰਥੀ ਦੇ ਖਾਤੇ 'ਚ। ਇਹਦਾ ਮਤਲਬ ਇਹ ਆ ਕਿ ਜਦੋਂ ਤੱਕ ਵਿਦਿਆਰਥੀ ਪੜ੍ਹਦਾ, ਕੇਂਦਰ ਮੰਨ ਲਓ ਜੇ ਪੈਸੇ ਨਹੀਂ ਭੇਜਦਾ ਤਾਂ ਫਿਰ ਉਸ ਸੂਰਤ ਦੇ ਵਿੱਚ ਉਦੋਂ ਤੱਕ ਉਹਨੂੰ ਆਪਣੀ ਜੇਬ ਦੇ ਵਿੱਚੋਂ ਪੇ ਕਰਨੇ ਪੈਣੇ ਆ। ਇਹ ਵੀ ਇੱਕ ਬੜੀ ਅਜੀਬੋ-ਗਰੀਬ ਦੀ ਸ਼ਰਤ ਹੈ, ਯਾਨੀ ਇਹ ਵੀ ਬਹੁਤ ਔਖਾ ਕੰਮ ਹੈ ਕਿਸੇ ਦਲਿਤ ਬੱਚੇ ਲਈ। ਫਿਰ ਇਸ ਤੋਂ ਇਲਾਵਾ ਜਿਹੜੇ 9ਵੀਂ 10ਵੀਂ ਦੇ ਬੱਚੇ ਆ ਉਹਨਾਂ ਦੇ ਵਜ਼ੀਫੇ ਦੀ ਵੀ ਇਹਨਾਂ ਨੇ ਦਿੱਤਾ ਕੁਛ ਖੜੀ ਕੀਤੀ ਹੈ। ਉਦਾਹਰਨ ਦੇ ਤੌਰ ਤੇ ਕਿ ਇਹਨਾਂ ਦਾ ਸਰੂਪ ਹੈ ਜਿਹੜਾ ਉਹ ਸੈਂਟਰਲ ਸਰੂਪ ਹੀ ਰਹੂਗਾ, ਕੇਂਦਰੀ ਸਰੂਪ ਹੀ ਰਹੂਗਾ, ਪਰ ਉਹਦੇ ਵਿੱਚ ਹਿੱਸਾ ਜਿਹੜਾ ਉਹ ਸਟੇਟ ਗੌਰਮੈਂਟ ਦਾ ਵੀ ਮੁਕਰਰ ਕਰ ਦਿੱਤਾ। ਮਤਲਬ ਕਿ ਜਿਹੜੇ 9ਵੀਂ 10ਵੀਂ ਦੇ ਸਕੂਲੀ ਬੱਚੇ ਆ ਉਹਨਾਂ ਦਾ ਜਿਹੜਾ ਵਜ਼ੀਫਾ ਆਉਂਦਾ ਉਹਦੇ ਵਿੱਚ ਵੀ ਸਟੇਟ ਦੀ ਹਿੱਸੇਦਾਰੀ ਬਣਾ ਦਿੱਤੀ ਹੈ। ਸੋ ਇੱਕ ਪਾਸੇ ਜਿਹੜੀ ਆਰਥਿਕਤਾ ਦੀ ਖੁਦ ਮੁਖਤਿਆਰੀ ਹੈ ਉਹ ਸਟੇਟਾਂ ਦੀ ਖੋਈ ਜਾ ਰਹੀ ਆ, ਖਤਮ ਕੀਤੀ ਜਾ ਰਹੀ ਆ, ਔਰ ਦੂਜੇ ਪਾਸੇ ਐਕਸਟਰਾ ਬਰਡਨ ਪਾਈ ਜਾ ਰਹੀ ਆ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇੱਕ ਬੜੀ ਚਲਾਕੀ ਭਰੀ ਇਹਨਾਂ ਨੇ ਚਾਲ ਚੱਲੀ ਆ, ਜਿਹਦੇ ਵਿੱਚ ਹੁਣ ਬਹੁਤ ਵੱਡੇ ਪੱਧਰ ਤੇ ਦਲਿਤ ਬੱਚੇ ਆ ਜਿਹੜੇ ਉਚੇਰੀ ਸਿੱਖਿਆ ਹਾਸਲ ਕਰਦੇ ਸੀ ਇਸ ਵਜ਼ੀਫਾ ਸਕੀਮ ਦੇ ਤਹਿਤ, ਉਹਨਾਂ ਦੀ ਪੜ੍ਹਾਈ ਤੇ ਤਲਵਾਰ ਲਟਕ ਗਈ ਆ। ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਸਾਡੇ ਇੱਥੋਂ ਦੇ ਜਿਹੜੇ ਕਾਲਜ ਆ ਉਹ ਅੱਜ ਕੱਲ੍ਹ ਬਹੁਤ ਮਦਹਾਲੀ ਚੋਂ ਗੁਜ਼ਰਦੇ ਪਏ ਆ। ਜੇ ਇਸ ਤਰ੍ਹਾਂ ਦਾ ਹਾਲ ਹੋਇਆ ਕਿ ਪੰਜਾਬ ਸਰਕਾਰ ਤੇ ਸਾਰੀ ਜ਼ਿੰਮੇਵਾਰੀ ਆਈ ਤੇ ਇਹਨਾਂ ਤੋਂ ਇਹ ਜ਼ਿੰਮੇਵਾਰੀ ਨਿਭਣੀ ਨਹੀਂ, ਸਕੀਮ ਦੀ ਡੰਡ ਵੀ ਲੈ ਜਾਣੀ ਆ, ਔਰ ਜਿਹੜਾ ਸਾਡਾ ਇੱਥੋਂ ਦਾ ਕੋਈ ਮਾੜਾ ਮੋਟਾ ਢਾਂਚਾ ਹੈਗਾ ਖਾਸ ਤੌਰ ਤੇ ਜੋ ਦਲਿਤ ਬੱਚਿਆਂ ਨੂੰ ਸਿੱਖਿਆ ਦਿੰਦਾ ਉਹ ਢਾਂਚਾ ਵੀ ਬਦਹਾਲ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੋ 'ਚ ਗੱਲ ਕਰਦੇ ਵੀ ਪੰਚਾਇਤੀ ਚੋਣਾਂ ਦਾ ਮੁੱਦਾ ਹਾਈ ਕੋਰਟ ਪਹੁੰਚਿਆ। ਦੇਖੋ, ਪੰਚਾਇਤੀ ਚੋਣਾਂ ਦਾ ਜਿਹੜਾ ਮੁੱਦਾ ਹਾਈ ਕੋਰਟ ਪਹੁੰਚਿਆ, ਇਹਦੇ ਵਿੱਚ ਮਸਲਾ ਇਹ ਆ ਕਿ ਕੁਛ ਮੋਗਾ ਜ਼ਿਲ੍ਹੇ ਦੇ ਕਰਮਚਾਰੀ ਆ, ਪਿੰਡ ਆ ਕੋਈ ਬਿਲਾਸਪੁਰ, ਉੱਥੇ ਕੋਈ ਤੈਨਾਤ ਕਰਮਚਾਰੀ ਆ ਜਿਨ੍ਹਾਂ ਨੇ ਇਹ ਪਟੀਸ਼ਨ ਪਾਈ ਆ ਕਿ ਜਿਹੜਾ ਇਲੈਕਸ਼ਨ ਪੰਚਾਇਤੀ ਇਲੈਕਸ਼ਨ ਹੁੰਦਾ ਬੈਲਟ ਪੇਪਰ ਦੇ ਜ਼ਰੀਏ, ਇਸ ਇਲੈਕਸ਼ਨ ਨੂੰ ਵੀ EVM ਮਸ਼ੀਨਾਂ ਰਾਹੀਂ ਕਰਵਾਇਆ ਜਾਵੇ। ਵੈਸੇ EVM ਤੋਂ ਸਾਰਾ ਦੇਸ਼ ਡਰੀ ਜਾਂਦਾ, ਪਰ ਕੁਛ ਲੋਕ ਆ ਉਹ ਭਰੋਸਾ ਹਾਲੇ ਵੀ ਕਰਦੇ ਆ। ਚਰਚਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਦੇ ਨਾਲ ਉਦਾਂ ਵੀ EVM ਪਾਰਟੀ ਕਹਿ ਦਿੰਦੇ ਆ ਲੋਕ। ਖੈਰ, ਸੋ ਇੱਕ ਪਾਸੇ ਤੇ EVM ਤੇ ਬਹਿਸ ਜਿਹੜੀ ਆ, ਦੂਸਰੇ ਪਾਸੇ ਭਰੋਸਾ ਜਤਾਇਆ ਜਾ ਰਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਪੰਚਾਇਤੀ ਇਲੈਕਸ਼ਨ ਹੁੰਦੇ ਆ ਉਹਨਾਂ ਨੂੰ ਵੀ EVM ਮਸ਼ੀਨਾਂ ਦੇ ਨਾਲ ਜੋੜ ਦਿੱਤਾ ਜਾਵੇ। ਸੋ ਇਸ ਪਟੀਸ਼ਨ ਤੇ ਹੁਣ ਹਾਈ ਕੋਰਟ ਨੇ, ਜਿਹੜੀ ਸਾਡੀ ਇੱਥੋਂ ਦੀ ਪੰਜਾਬ ਰਾਜ ਚੋਣ ਕਮਿਸ਼ਨ ਦੀ ਬੋਡੀ ਆ, ਉਹਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਤੁਸੀਂ ਇਸ ਪਟੀਸ਼ਨ ਤੇ ਆ ਕੇ ਜਵਾਬ ਦਾਖਲ ਕਰੋ। ਹੁਣ ਇਹ ਉੱਥੇ ਜਵਾਬ ਦਾਖਲ ਕਰਨਗੇ, ਦੇਖੋ ਕੀ ਬਣਦਾ ਜਵਾਬ ਦੇ ਰੂਪ ਦੇ ਵਿੱਚ, ਇਹ ਕੀ ਉੱਥੇ ਜਾ ਕੇ ਆਪਣਾ ਤਰਕ ਦਿੰਦੇ ਆ, ਕੀ ਦਲੀਲ ਦਿੰਦੇ ਆ। ਪਰ ਮੇਰੇ ਖਿਆਲ ਦੇ ਨਾਲ ਵੈਸੇ ਇਹ ਚੀਜ਼ ਜਿਹੜੀ ਆ ਉਹ ਥੋੜੀ ਜਿਹੀ ਕਿਤੇ ਨਾ ਕਿਤੇ ਦੇਖ ਲੈਣੀ ਚਾਹੀਦੀ ਹੈ, ਕਿਉਂਕਿ ਆ ਜਿਹੜਾ ਬੈਲਟ ਪੇਪਰ ਵਾਲਾ ਕੰਮ ਆ, ਅਸੀਂ ਆਪਦੀ ਅੱਖੀਂ ਵੇਖਿਆ ਕਈ ਵਾਰ ਇਹਨਾਂ ਦੀ ਬੈਲਟ ਪੇਪਰਾਂ ਦੀ ਗਿਣਤੀ ਹੁੰਦੀ ਆ, ਪੇਪਰਾਂ ਦੀ ਗਿਣਤੀ ਕਰਦਿਆਂ ਅਗਲਾ ਦਿਨ ਚੜ ਜਾਂਦਾ, ਅਗਲੇ ਦਿਨ ਤਾਂ ਸੂਰਜ ਚੜ ਜਾਂਦਾ, ਉਹ ਗਿਣਤੀ ਨਹੀਂ ਮੁੱਕਦੀ। ਕਦੇ ਇੱਕ ਪੇਪਰ ਘਟ ਗਿਆ, ਕਦੇ ਵੱਧ ਗਿਆ, ਉਹ ਗਿਣਤੀ ਚੱਲੀ ਜਾਂਦੀ ਆ। ਬਾਹਰ ਲੋਕ ਡਾਂਗਾ ਲੈ ਕੇ ਇੱਕ ਦੂਜੇ ਦੇ ਸਾਹਮਣੇ ਖੜੇ ਹੁੰਦੇ ਆ, ਇੱਧਰੋਂ ਜਿੱਤਿਆ ਤੇ ਇੱਧਰੋਂ ਚੱਕ ਦਿਆਂਗੇ, ਉੱਧਰੋਂ ਜਿੱਤਿਆ ਤੇ ਇੱਧਰੋਂ ਚੱਕ ਦਿਆਂਗੇ। ਸੋ ਇਹ ਚੀਜ਼ ਜਿਹੜੀ ਆ ਇਹ ਇੱਕ ਤੇ ਵੇਖਣੀ ਚਾਹੀਦੀ ਹੈ। ਦੂਸਰਾ, ਖਰਚੇ ਦੇ ਰੂਪ ਵਿੱਚ ਦੇਖਣਾ ਚਾਹੀਦਾ ਕਿ ਕੀ EVM ਮਸ਼ੀਨਾਂ ਤੇ ਖਰਚਾ ਜ਼ਿਆਦਾ ਆਊਗਾ ਜਾਂ ਬੈਲਟ ਪੇਪਰਾਂ ਦੀ ਜਿਹੜੀ ਵੋਟਿੰਗ ਹੁੰਦੀ ਹੈ ਉਹਨਾਂ ਤੇ ਖਰਚਾ ਜ਼ਿਆਦਾ ਆਊਗਾ। ਇਹ ਚੀਜ਼ਾਂ ਦੇਖਣੀਆਂ ਤੇ ਚਾਹੀਦੀਆਂ, ਕਿਉਂਕਿ ਇਹਦੇ ਨਾਲ ਟਾਈਮ ਤੇ ਬਚੂਗਾ, ਇਹ ਤੇ ਗੱਲ ਨਿਸ਼ਚਿਤ ਆ। ਪਰ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਤੁਲਨਾਤਮਕ ਤੌਰ ਤੇ। ਹੁਣ ਉਮੀਦ ਕਰਦੇ ਆ ਕਿ ਹਾਈ ਕੋਰਟ ਆ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਵਿਚਾਰ ਕੇ ਕੋਈ ਫੈਸਲਾ ਕੇ ਕਰੂਗਾ। ਖੈਰ, ਇਹ ਪਟੀਸ਼ਨ ਹੈ ਜਿਹੜੀ ਉਹਨੇ ਇੱਕ ਵਾਰੀ ਫਿਰ ਸਵਾਲ ਖੜਾ ਕਰ ਦਿੱਤਾ ਕਿ ਕੀ ਪੰਚਾਇਤੀ ਰਾਜ ਦੀਆਂ ਇਹ ਜਿਹੜੀਆਂ ਚੋਣਾਂ ਹੁੰਦੀਆਂ ਉਹ EVM ਮਸ਼ੀਨਾਂ ਰਾਹੀਂ ਠੀਕ ਰਹਿਣਗੀਆਂ ਜਾਂ ਬੈਲਟ ਪੇਪਰ ਚੱਲਦੇ ਰਹਿਣੇ ਚਾਹੀਦੇ ਆ।
ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਮੋਟਰਸਾਈਕਲ ਤੇ ਜਾ ਰਹੇ ਕਾਂਗਰਸੀ ਆਗੂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਕਤਲ। ਮੁਕਤਸਰ ਜ਼ਿਲ੍ਹੇ ਦੇ ਵਿੱਚ ਅੱਜ ਕਤਲ ਹੋਇਆ। ਵੈਸੇ ਚਿੱਟੇ ਦਿਨ ਹੀ ਕਤਲ ਕੀਤਾ ਗਿਆ। ਇਹ ਕਾਂਗਰਸੀ ਸੀਗਾ, ਸਾਬਕਾ ਸਰਪੰਚ ਵੀ ਹੈ, ਬਲਾਕ ਸੰਮਤੀ ਦਾ ਮੈਂਬਰ ਵੀ ਹੈ, ਪਰ ਇਹਨੂੰ ਅੱਜ ਕਤਲ ਕਰ ਦਿੱਤਾ ਗਿਆ। ਸ਼ਿੰਦਾ ਸਿੰਘ ਦਾ ਨਾਮ ਸੀਗਾ। ਇਹ ਆਪਣੇ ਪਿੰਡ ਨੂੰ ਤੁਰਿਆ ਜਾਂਦਾ ਸੀਗਾ। ਦੋਦਾ ਬਹੁਤ ਵੱਡਾ ਪਿੰਡ ਹੈ। ਜਦੋਂ ਮੁਕਤਸਰ ਤੋਂ ਬਠਿੰਡੇ ਨੂੰ ਜਾਈਏ ਉੱਥੇ ਨੇੜੇ ਭੋਲੇ ਵਾਲੀ ਕੋਠੀ ਹੈ, ਉੱਥੇ ਕੋਠੇ ਪੈਂਦੇ ਆ। ਉੱਥੇ ਇਸ ਬੰਦੇ ਦੇ ਬਰੋਬਰ ਆ ਕੇ ਹਮਲਾਵਰਾਂ ਨੇ ਗੋਲੀਆਂ ਮਾਰੀਆਂ ਤੇ ਉੱਥੇ ਫਿਰ ਥਾਂ ਤੇ ਇਹ ਮਰ ਗਿਆ। ਕਾਫੀ ਦੇਰ ਸੜਕ ਤੇ ਦੀ ਲਾਸ਼ ਪਈ ਰਹੀ ਆ। ਕਾਤਲ ਆਰਾਮ ਨਾਲ ਆਏ, ਆਰਾਮ ਨਾਲ ਕਤਲ ਕਰਕੇ ਚਲੇ ਗਏ, ਹੁਣ ਤੱਕ ਲੱਭੇ ਨਹੀਂ ਆ। ਹਾਲਾਂਕਿ ਜਿਹੜਾ ਕਾਂਗਰਸੀ ਵਿਧਾਇਕ ਹੈ ਉੱਥੋਂ ਦਾ ਅਮਰਿੰਦਰ ਸਿੰਘ ਰਾਜਾ ਵੜਿੰਗਲ, ਉਹਨੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਔਰ ਇਹ ਵੀ ਕਿਹਾ ਕਿ ਜਲਦੀ ਕੋਸ਼ਿਸ਼ ਕਰਾਂਗੇ ਕਿ ਬੰਦੇ ਫੜ ਲਏ ਜਾਣ। ਪੁਲਿਸ ਵੀ ਦਾਅਵਾ ਕਰਦੀ ਪਈ ਆ ਕਿ ਨਾਕਾਬੰਦੀ ਅਸੀਂ ਕੀਤੀ ਹੈ, ਚਫੇਰੇ ਬੰਦੇ ਫੜ ਲਏ ਜਾਣਗੇ। ਵੈਸੇ ਨਾਕਾਬੰਦੀਆਂ ਕਰਦੇ ਆ ਕਿ ਇਹਨਾਂ ਨਾਕਾਬੰਦੀਆਂ ਦੇ ਨੱਕ ਦੇ ਹੇਠੋਂ ਬੰਦੇ ਨਿਕਲ ਜਾਂਦੇ ਕਤਲ ਕਰਕੇ। ਅੱਜ ਜੀਰੇ ਦੇ ਵਿੱਚ ਵੀ ਇੱਕ ਫਾਇਰਿੰਗ ਹੋਈ ਆ। ਦੇਖ ਲਓ ਕਿ ਫਿਰੋਜ਼ਪੁਰ ਦੇ ਵਿੱਚ ਕੱਲ ਕਿਸ ਤਰ੍ਹਾਂ ਦਾ ਮਾਹੌਲ ਹੋਇਆ ਸੀਗਾ ਤੇ ਅੱਜ ਉਸੇ ਮਾਹੌਲ ਦੇ ਦਰਮਿਆਨ ਜੀਰੇ ਦੇ ਅੰਦਰ ਇੱਕ ਫਾਇਰਿੰਗ ਦੀ ਘਟਨਾ ਵਾਪਰਦੀ। ਉਸ ਸਮੇਂ ਜਦੋਂ ਪਿਓ ਪੁੱਤ ਤਰੀਕ ਭੁਗਤ ਕੇ ਬਾਹਰ ਨਿਕਲਦੇ ਆ ਤੇ ਹਮਲਾਵਰ ਬਰਾਬਰ ਗੱਡੀਆਂ ਲਾ ਕੇ ਉਹਨਾਂ ਨੂੰ ਫਾਇਰ ਮਾਰਦੇ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਫਾਇਰਿੰਗ ਹੋਈ ਆ, ਫਾਇਰ ਮਾਰੇ ਗਏ ਆ, ਪਰ ਖੁਸ਼ਕਿਸਮਤੀ ਇਹ ਰਹੀ ਕਿ ਉੱਥੇ ਜਾਨੀ ਨੁਕਸਾਨ ਨਹੀਂ ਹੋਇਆ। तो कहने का मतलब है कि अमन कानून की व्यवस्था है देख लो तुसी, चाहे कोई कांग्रेसी हो, चाहे अकाली, चाहे कोई आम मातड़ बंदा हो, कोई भी सुरक्षित नहीं रह सकता अपने आप को। अगे तो लोग जहाज से चढ़न लगे गल लग के कई बार अखा सिलियां कर लेंदे सीगे, हुण ते घरों मोटरसाइकिल से चढ़न लगे भी अखा सिलियां करके तुरदे कि पता नहीं मुड़ना कि नहीं मुड़ना। इहो जिहा माहौल बनया पिया। जरूरत इस गल दी है कि अमन कानून की व्यवस्था से घट्टो घट्ट ठीक की जाए। चलो दूजियां चीज़ां ते खजाने नाल जुड़ियां जां सेंटर सरकार नाल जुड़ियां वो ते कौमी मसले कौमांतरी मसले जो भी होणगे सो होणगे। आ जिहड़ी अमन कानून की व्यवस्था इस तरह के बंदे नूं गाजर मूली समझिया जांदा, बस जिथे दा लगदा ठोक के तुरे जांदे, कोई ना आउंदियां नूं पुछदा ना कोई जांदियां नूं पुछदा। तां इह व्यवस्था ते घट्टो घट्ट ठीक करनी जिहड़ी है वो इस स्टेट गवर्नमेंट की जिम्मेवारी बनदी है। जी 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 अगली जी आप गल करते भी कांग्रेसी विधायक रुस्से 3 होर दे गए अस्तीफे। कांग्रेसी विधायकों ने अस्तीफे दिते आ। ये जिहड़े अस्तीफे आए आ, वैसे अस्तीफे घट लतीफे ज्यादा आ, क्योंकि इन्हां ने कोई विधायकी तो अस्तीफा नहीं दिता। अगे भी इन्हां दे 4-5 अस्तीफे आए सीगे जो साडे सोशल मीडिया ते बड़का मज्जा लग पैंदा, देते अस्तीफे, बल्ले 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 भाई देते अस्तीफे। असल दे विच ये बड़े चलाक लोग हुंदे आ। इन्हां ने अस्तीफियां दे जरिए अपना विरोध भी जता देना हुंदा है ते अपनी आकांक्षा भी दस देनी है जिहड़ी मन च दबी हुंदी है कि साडी आ चाहना है, साडी आ चाहत है, साडी आ आकांक्षा। सो सियासत जिहड़ी आ वो आकांक्षावां दी वो खेड हुंदी है। तो हुण जिहड़े 3 अस्तीफे आए, राकेश पांडे जी है उन्हां दा अस्तीफा आया, अमरीक सिंह ढिल्लों जी दा उन्हां दा अस्तीफा आया, रणदीप सिंह नाभा जी दा आया। और ये जिहड़े 3 अस्तीफे आए आ, ये जिहड़ी विधान सभा की कमेटी सीगी ਉਹਦੇ चेयरमैन ਜਿਹੜੇ ਲਾਏ ਗਏ ਸੀਗੇ, ਵੱਖ-ਵੱਖ ਕਮੇਟੀਆਂ ਜਦੋਂ ਬਣਦੀਆਂ ਤਾਂ ਇਹਨਾਂ ਨੇ ਆਪੋ ਆਪਣੀ ਵਿਧਾਨ ਸਭਾ ਦੀ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫਾ ਦਿੱਤਾ। ਮਤਲਬ ਕਿ ਵਿਧਾਇਕ ਬਣੇ ਰਹਿਣਗੇ, ਪਾਰਟੀ 'ਚ ਬਣੇ ਰਹਿਣਗੇ, ਸਾਰਾ ਕੁਝ ਹੈ ਜਿਹੜਾ ਉਹ ਚੱਲਦਾ ਰਹੂਗਾ। ਅਸਤੀਫਾ ਦੇ ਕੇ ਸਿਰਫ ਤੇ ਸਿਰਫ ਇੱਕ ਦਬਾਅ ਬਣਾਇਆ ਗਿਆ, ਇੱਕ ਵਿਰੋਧ ਜਤਾਇਆ ਗਿਆ ਕਿ ਹਾਂਜੀ ਸਾਨੂੰ ਜਿਹੜਾ ਤੁਸੀਂ ਅਣਡਿੱਠ ਕੀਤਾ, ਅਣਦੇਖਿਆ ਕੀਤਾ, ਉਹ ਤੁਸੀਂ ਮਾੜਾ ਕੀਤਾ। ਕਿਉਂਕਿ ਰਾਕੇਸ਼ ਪਾਂਡੇ ਜੀ ਕਹਿੰਦੇ ਜੀ कि देखो मैं 6 बारी जितया ते पार्टी ने मेरी सीनियोरिटी की कोई कदर ही नहीं पाई है। ये बहुत माड़ी गल है इन्हां वास्ते। अमरीक सिंह ढिल्लों भी इहो ही कहंदे कि मैं तो बड़ा वफादार सा पार्टी का, वो जिवें सुनिंदर बुग्गा दा वफा साडी दा तो मुल्क कौडी भी ना पाया, किते सिक्कियां दा चल गया जोर दस्या। ये अमरीक सिंह ढिल्लों कहंदे कि मैं पार्टी का बड़ा लॉयल सीगा, वफादार सीगा, मैनूं भी इन्हां ने अणदेखिया कर दिता। उधर रणदीप सिंह नाभा जी ਜਿਹੜੇ कि पहला नाभा तो चोण जिते सीगे, बाद दे विच क्योंकि जिहड़ा नाभा सीगा वो रिजर्व हो गया, ये अमलोह तो आ गया, अमलोह तो जितदे आए आ। ये भी कहंदे आ
ਪਰ ਇਹ ਕਿਸੇ ਹੋਰ ਅੰਦਾਜ਼ 'ਚ ਕਹਿੰਦੇ, ਸਿੱਧੇ ਤੌਰ ਤੇ ਕਹਿੰਦੇ ਆ ਕਿ ਦੇਖੋ ਇਹੋ ਜਿਹੇ ਵਿਧਾਇਕਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਜਿਹੜੇ ਚੰਦ ਦਿਨ ਪਹਿਲਾਂ ਸਾਡੀ ਪਾਰਟੀ 'ਚ ਆਏ ਸੀ, ਤੇ ਜਿਹੜੇ ਟਕਸਾਲੀ ਕਾਂਗਰਸੀ ਸੀ ਉਹ ਖਾਲੀ ਕਾਂਗਰਸੀ ਬਣ ਗਏ, ਉਹਨਾਂ ਨੂੰ ਕੋਈ ਅਹੁਦਾ ਹੀ ਨਹੀਂ ਦਿੱਤਾ ਮੰਤਰੀ ਮੰਡਲ 'ਚ। ਸੋ ਇਹ ਜਿਹੜਾ ਬਿਆਨ ਆ ਰਣਦੀਪ ਸਿੰਘ ਨਾਭਾ ਦਾ, ਅਸਲ ਦੇ ਵਿੱਚ ਇਹ ਤਿੰਨਾਂ ਦਾ ਹੀ ਦਰਦ ਹੈ। ਉਹ ਜਿਵੇਂ ਆਂਦੇ ਹੁੰਦੇ ਨਾ, ਰੋਂਦੀ ਸੱਜਣਾ ਨੂੰ ਨਾ ਭਾਈਆਂ ਦਾ ਲੈ ਕੇ, ਅਸਲ ਦੇ ਵਿੱਚ ਇਹ ਸਾਂਝਾ ਹੀ ਆ ਦਰਦ ਇਹਨਾਂ ਦਾ ਤਿੰਨਾਂ ਦਾ। ਹਾਲਾਂਕਿ ਦੂਜੇ ਦੋ ਆ ਜਿਹੜੇ, ਉਹ ਆਪਣੇ ਦਰਦ ਨੂੰ ਕਿਸੇ ਹੋਰ ਰੰਗ ਦੇ ਵਿੱਚ ਰੰਗ ਕੇ ਆਪਣਾ ਥੋੜਾ ਜਿਹਾ ਦਾ ਲੁਕਾ ਲਿਆ, ਪਰ ਦੂਸਰੇ ਪਾਸੇ ਰਣਦੀਪ ਸਿੰਘ ਨਾਭਾ ਨੇ ਸਪਸ਼ਟ ਕਰ ਦਿੱਤਾ ਕਿ ਅਸਲ ਦੇ ਵਿੱਚ ਪੀੜ ਇਸ ਗੱਲ ਦੀ ਆ ਕਿ ਜਿਹੜੇ ਨਵਜੋਤ ਸਿੱਧੂ ਵਰਗੇ, ਮਨਪ੍ਰੀਤ ਬਾਦਲ ਵਰਗੇ ਤੁਰਦੇ ਚੱਕਰਵਰਤੀ ਜੇ ਹੋ ਕੇ ਇੱਥੇ ਆ ਲੱਗੇ ਤੇ ਆਉਂਦਿਆਂ ਹੀ ਉਹਨਾਂ ਦੀਆਂ ਝੋਲੀਆਂ ਭਰ ਦਿੱਤੀਆਂ। ਅਸਲ ਦੇ ਵਿੱਚ ਕਿਤੇ ਨਾ ਕਿਤੇ ਦੁਖੜਾ ਇਸ ਗੱਲ ਦਾ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ ਹਾਂ ਵੀ ਡਾਢਿਆਂ ਦੇ ਅੱਗੇ ਜਿਹੜਾ ਜ਼ੋਰ ਖਾਦਾ ਆ ਤੇ ਬੇਵਸ ਹੋਈ ਪਈ ਆ ਪੁਲਿਸ, ਅਣਪਛਾਤਿਆਂ ਦੇ ਖਿਲਾਫ ਕੀਤਾ ਪਰਚਾ ਦਰਜ। ਪੁਲਿਸ ਤੇ ਆਪ ਵੀ ਕਦੇ ਕਦੇ ਅਣਪਛਾਤੀ ਹੋ ਜਾਂਦੀ ਆ, ਤੇ ਜਦੋਂ ਡਾਢੇ ਹੋਣ ਫਿਰ ਦੂਸਰੇ ਬੰਦੇ ਵੀ ਅਣਪਛਾਤੇ ਹੋ ਜਾਂਦੇ। ਅਸਲ ਦੇ ਵਿੱਚ ਇਹ ਘਟਨਾ ਉਹੀ ਆ ਜਿਹੜੀ ਕੱਲ ਫਿਰੋਜ਼ਪੁਰ ਦੇ ਵਿੱਚ ਵਾਪਰੀ ਸੀ, ਜਿਹਦਾ ਹੁਣ ਵੀ ਆਪਾਂ ਥੋੜਾ ਜਿਹਾ ਸੰਖੇਪ ਚ ਜ਼ਿਕਰ ਕੀਤਾ ਸੀਗਾ। ਜਦੋਂ ਕੱਲ ਸੁਖਪਾਲ ਸਿੰਘ ਖਹਿਰਾ ਉੱਥੇ ਗਿਆ ਸੀਗਾ, ਧਰਨਾ ਜਿੱਥੇ ਚੱਲਦਾ ਪਿਆ ਸੀ 2 ਮਈਆਂ ਦਾ, ਤਾਂ ਉਹ ਜਦੋਂ ਪਰਤਦਾ ਪਿਆ ਸੀਗਾ, ਇਹਨਾਂ ਨੇ ਜਿਵੇਂ ਉੱਥੇ ਨਾਟਕ ਜਿਹਾ ਕੀਤਾ ਹੋਇਆ ਕਿ ਉੱਥੇ ਬਾਰਡਰ ਏਰੀਆ ਦੀ ਕਮੇਟੀ ਆ ਕੋਈ, ਉਹਦਾ ਬਰੋਬਰ ਧਰਨਾ ਲਵਾਇਆ ਹੋਇਆ। ਉਹ ਕਾਂਗਰਸੀਆਂ ਦੇ ਨਜ਼ਦੀਕੀਆਂ ਦੀ ਥੋੜੀ ਜਿਹੀ ਜ਼ਿਆਦਾ ਕਰਦੀ ਹੈ ਤਰਫਦਾਰੀ। ਉਹ ਪਹਿਲਾਂ ਕਮੇਟੀ ਵਾਲੇ ਉੱਥੇ ਧਰਨਾ ਵੀ ਲਾ ਕੇ ਬੈਠੇ, ਬਾਅਦ ਦੇ ਵਿੱਚ ਇਹ ਕਮੇਟੀ ਵਾਲੇ ਤੇ ਘੱਟ ਸੀਗੇ ਤਾਂ ਕਾਂਗਰਸ ਵਾਲੇ ਜ਼ਿਆਦਾ ਸੀਗੇ। ਇਹਨਾਂ ਨੇ ਜਿਹੜਾ ਖਰੂਦ ਪਾਇਆ ਉਹ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ। ਹਾਲਾਂਕਿ ਜਿਹੜੀ ਉਹ ਬਾਰਡਰ ਸੰਘਰਸ਼ ਕਮੇਟੀ ਆ, ਉਹਦਾ ਮੁਖੀ ਕਹਿੰਦਾ ਕਿ ਸਾਡਾ ਇਸ ਘਟਨਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਭਾਈ, ਜਿਨ੍ਹਾਂ ਦੀ ਜ਼ਿੰਮੇਵਾਰੀ ਆ ਸੋ ਆਪਣੀ ਜ਼ਿੰਮੇਵਾਰੀ ਆਪ ਨਿਭਾਉਣ। ਪਰ ਦੂਜੇ ਪਾਸੇ ਹੋਇਆ ਕੀ ਆ ਕਿ ਦੇਖੋ ਸਾਰੇ ਸੰਸਾਰ ਨੇ ਕੱਲ ਵੇਖਿਆ ਕਿ ਪੁਲਿਸ ਨੂੰ ਕਿੱਦਾਂ ਉਹਨਾਂ ਨੇ ਤਲ ਪਿਆ ਉੱਥੇ ਫੜ ਕੇ, ਕਿੱਦਾਂ ਉਹਨਾਂ ਦੇ ਡੰਡੇ ਖੋਇਆ, ਕਿੱਦਾਂ ਉੱਭਰ ਕੇ ਘੁਸੁੰਨ ਮਾਰਦੇ ਸੀਗੇ। ਤਾਂ ਹੋਇਆ ਕੀ ਆ ਕਿ ਜਿਹੜਾ ਪੁਲਿਸ ਨੇ ਪਰਚਾ ਕੱਟਿਆ ਉਹ ਤੇ ਠੀਕ ਕੱਟ ਦਿੱਤਾ ਕਿ 353 ਧਾਰਾ ਲਾ ਦਿੱਤੀ ਹੈ ਕਿ ਡਿਊਟੀ 'ਚ ਵਿਘਨ ਪਾਇਆ। ਪਰ ਰੌਲਾ ਇਹ ਹੈ ਕਿ ਪੂਰੇ ਸੰਸਾਰ ਨੇ ਵੀਡੀਓ ਦੇਖ ਲਈਆਂ, ਪੂਰੇ ਸੰਸਾਰ ਨੇ ਫੋਟੋਆਂ ਦੇਖ ਲਈਆਂ, ਬਾਵਜੂਦ ਇਸ ਦੇ ਕਿ ਸਾਰਾ ਕੁਛ ਹੈ ਜਿਹੜਾ ਉਹ ਕੈਮਰੇ 'ਚ ਕੈਦ ਆ। ਲੋਕਲ ਉੱਥੋਂ ਦੇ ਆਗੂ ਆ, ਲੋਕਲ ਉੱਥੋਂ ਦੇ ਸਰਕਾਰ ਦੇ ਉਹ ਨੇੜੂ ਬੰਦੇ ਆ ਜਿਨ੍ਹਾਂ ਨੇ ਪੁਲਿਸ ਕੁੱਟੀ ਹੈ, ਤੇ ਪੁਲਿਸ ਨੇ ਆਪਣੇ ਕੁੱਟੇ ਹੋਏ ਬੰਦਿਆਂ ਨੂੰ, ਜਿਹੜੇ ਦੋਸ਼ੀ ਆ ਉਹਨਾਂ ਨੂੰ ਅਣਪਛਾਤਿਆਂ 'ਚ ਲਿਖ ਦਿੱਤਾ। ਤੇ ਜਿਹੜਾ ਥਾਣੇਦਾਰ ਆ ਉਹਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ, ਜਿਹੜਾ ਖੁਦ ਉੱਥੇ ਮੌਜੂਦ ਸੀਗਾ, ਆਪਣੀ ਪੁਲਿਸ ਨੂੰ ਕਟਿੰਦਾ, ਉਹਨੇ ਜਿਹਨੇ ਲਾਈਵ ਦੇਖਿਆ, ਤੇ ਉਹਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਉਹ ਕਹਿੰਦਾ ਜੀ ਸਾਨੂੰ ਤੇ ਪਤਾ ਨੀਗਾ, ਉਹ ਜਿਹੜੇ ਮੁੰਡੇ ਨੇ ਕੁੱਟ ਖਾਧੀ ਆ ਉਹ ਕਹਿੰਦਾ ਜੀ 2 ਸਰਦਾਰ ਸਾਹਿਬ ਸਨ, ਇੱਕ ਮੋਨਾ ਸੀ, ਬਸ ਮੈਂ ਤੇ ਇਹਨਾਂ ਕੋ ਵੇਖਿਆ, ਪਰਚਾ ਉਹਨੇ ਕਟਾਇਆ। ਤੇ ਪੱਤਰਕਾਰ ਕਹਿੰਦੇ ਕਮਾਲ ਦੀ ਗੱਲ ਆ, ਅਸੀਂ ਸਾਰਿਆਂ ਨੇ ਵੇਖਿਆ ਉਹ ਬੰਦੇ ਕੌਣ ਸਨ। ਤੇ ਕਹਿੰਦਾ ਫਿਰ ਐਂ ਕਰੋ ਤੁਸੀਂ ਆਪਣੇ ਬਿਆਨਾਂ ਤੇ ਪਰਚਾ ਕਟਾ ਦਿਓ, ਮੈਂ ਤੁਹਾਡੇ ਬਿਆਨਾਂ ਤੇ ਕਰ ਦੇਣਾ, ਮੈਨੂੰ ਤਾਂ ਪਤਾ ਨੀਗਾ। ਹੁਣ ਦੱਸੋ, ਪੱਤਰਕਾਰਾਂ ਨੂੰ ਇੱਕ ਥਾਣੇਦਾਰ ਕਹਿ ਰਿਹਾ ਕਿ ਮੈਨੂੰ ਤਾਂ ਪਤਾ ਨਹੀਂ, ਤੁਸੀਂ ਬੰਦੇ ਦੱਸੋ ਤੁਹਾਡੇ ਬਿਆਨਾਂ ਤੇ ਮੈਂ ਪਰਚਾ ਕਰ ਦੇਣਾ। ਇਹ ਦੇਖ ਲਓ ਕਿਹੋ ਜਿਹੀ ਜ਼ਿੰਮੇਵਾਰੀ ਨਿਭਾਉਂਦੇ ਆ। ਉਹ ਭਲਵਾਨ ਜਿਹਾ ਥਾਣੇਦਾਰ ਵਿਚਾਰਾ ਇਹਨਾਂ ਨੇ ਰਗੜ ਦਿੱਤਾ, ਕਹਿੰਦੇ ਜੀ ਕਿ ਇਹਨੇ ਡਿਊਟੀ 'ਚ ਵਿਘਨ ਪਾਇਆ। ਤੇ ਬੰਦਾ ਪੁੱਛੇ ਆ ਜਿਹੜੇ ਕੱਲ ਇੱਥੇ ਘਸੁੰਡ ਮਾਰਦੇ ਸਨ ਉੱਭਰ ਕੇ 4-4 ਫੁੱਟ ਦੇ ਜੰਪ ਲੈ ਕੇ ਇਹ ਪੁਲਸੀਆਂ ਦੇ ਮੌਰ ਕੁੱਟਦੇ ਪਏ ਸਨ, ਇਹ ਕਿਹੜਾ ਡਿਊਟੀ ਨੂੰ ਹਾਰ ਪਾਉਂਦੇ ਪਏ ਸੀਗੇ। ਤੇ ਕਾਂਗਰਸੀਆਂ ਦੀ ਜੀਭ ਸਿੱਟੀ ਗਈ ਹੈ, ਕਿਸੇ ਨੇ ਨਖੇਦੀ ਨਹੀਂ ਕੀਤੀ ਕਿ ਭਾਈ ਤੁਸੀਂ ਡਿਊਟੀ ਤੇ ਪੁਲਿਸ ਕੁੱਟੀ ਜਾਂਦੇ ਹੋ, ਤੁਹਾਡੀ ਜ਼ਿੰਮੇਵਾਰੀਆਂ ਬਣਦੀਆਂ ਕੁਛ, ਤੁਹਾਡੀ ਡਿਊਟੀ, ਤੁਹਾਡੀ ਖੁਦ ਦੀ ਡਿਊਟੀ ਬਣਦੀ ਹੈ ਕਿ ਤੁਸੀਂ ਲਾਅ ਐਂਡ ਆਰਡਰ ਮੇਨਟੇਨ ਰੱਖਣ ਦੇ ਵਿੱਚ ਸਹਿਯੋਗ ਕਰੋ। ਜੀ ਆਪ ਡਾਂਗਾ ਚੁੱਕੀ ਬੈਠੇ ਹੋ। ਤਾਂ ਨਾ ਇਹ ਕਾਂਗਰਸੀ ਬੋਲੇ ਤੇ ਨਾ ਹੀ ਪੁਲਿਸ ਨੇ ਆਪਣੀ ਡਿਊਟੀ ਨਿਭਾਈ ਹੈ। ਪੁਲਿਸ ਨੇ ਉਹੀ ਕੰਮ ਕੀਤਾ ਜਿਹੜਾ ਅਕਾਲੀਆਂ ਦੇ ਰਾਜ ਦੇ ਵਿੱਚ ਹੁੰਦਾ ਸੀਗਾ, ਕਦੇ ਉਹਦੇ ਤੋਂ ਗਾਲਾਂ ਪੈ ਜਾਂਦੀਆਂ ਸੀ ਛੋਟੇ ਮੁਲਾਜ਼ਮਾਂ ਨੂੰ, ਕਦੇ ਉਹਦੇ ਤੋਂ ਘੂਰੀਆਂ ਪੈ ਜਾਂਦੀਆਂ ਸੀ, ਤੇ ਉਲਟਾ ਆਪਣੇ ਮੁਲਾਜ਼ਮਾਂ ਦੇ ਨਾਲ ਖੜਨ ਦੀ ਥਾਂ ਤੇ ਖੜਿਆ ਕਿਹਦੇ ਨਾਲ ਜਾਂਦਾ ਸੀ, ਜ਼ੋਰਾਵਰਾਂ ਦੇ ਨਾਲ, ਢਾਡਿਆਂ ਦੇ ਨਾਲ। ਤਾਂ ਉਹੀ ਕਹਾਣੀ ਹੈ ਜਿਹੜੀ ਉਹ ਇਸ ਐਪੀਸੋਡ 'ਚ ਵੀ ਦੁਹਰਾਈ ਜਾ ਰਹੀ ਆ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ, ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।